ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 23 ਮਈ ਦਿਨ ਸੋਮਵਾਰ ਤੇ ਤੁਹਾਡੇ ਲਈ ਪੇਸ਼ ਕਰਾਂਗੇ ਸਵੇਰ ਦਾ ਖਬਰਾਂ ਦਾ ਇਹ ਬੁਲੇਟਿਨ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਜੇਕਰ ਤੁਸੀਂ AARP ਦੇ ਮੈਂਬਰ ਹੋ ਤੇ ਜੇ ਤੁਹਾਡਾ ਰੈਕਡ ਕਲੀਨ ਆ ਤੇ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ਇਸ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 4082722500 ਦੇ ਉੱਤੇ। ਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਹਰਨਾਮ ਸਿੰਘ ਧੁੰਮਾ ਹੋਣਾ ਨੇ ਆਖਿਆ, ਦਮਦਮੀ ਟਕਸਾਲ ਖਿਲਾਫ ਬੋਲਣ ਵਾਲਿਆਂ ਨੂੰ ਸਜ਼ਾ ਦੇਣ ਦੀ ਕਦਰ ਕਰਦੇ ਹਾਂ। ਆਖਰ ਧੁੰਮਾ ਸਾਹਿਬ ਨੇ ਧੁੰਮ ਮਚਾਈ ਦਿੱਤੀ, ਉਹ ਸਾਹਮਣੇ ਆ ਹੀ ਗਏ ਆ। ਵਾਹਵਾ ਦਿਨ ਉਡੀਕ ਕਰਵਾਈ ਇਹਨਾਂ ਨੇ ਕੋਈ ਸ਼ਬਦ ਆਪਣੇ ਮੁਖਾਰਬਿੰਦ ਚੋਂ ਕੱਢਣ ਲਈ, ਪਰ ਆਖਰ ਇਹ ਬੋਲੇ ਆ ਔਰ ਖੁੱਲ ਕੇ ਬੋਲੇ ਆ। ਇਹਨਾਂ ਨੇ ਚਤਾਇਆ ਵੀ ਹੈ ਢੱਡਰੀਆਂ ਵਾਲਿਆਂ ਨੂੰ, ਉਹਨਾਂ ਨੂੰ ਕਿਹਾ ਕਿ ਜਿਹੜਾ ਕੂੜ ਪ੍ਰਚਾਰ ਹੈ ਬੰਦ ਕਰੋ। ਇਹ ਵੀ ਨਾਲ ਗੱਲ ਕਹੀ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਦੇ ਖਿਲਾਫ ਜੇ ਕੋਈ ਕੂੜ ਪ੍ਰਚਾਰ ਕਰੇਗਾ ਤਾਂ ਦਮਦਮੀ ਟਕਸਾਲ ਦੇ ਨਾਲ ਜੋ ਭਾਵਨਾਤਮਕ ਤੌਰ ਤੇ ਜੁੜੇ ਲੋਕ ਆ ਉਹ ਬਰਦਾਸ਼ਤ ਕਦਾਚਿਤ ਨਹੀਂ ਕਰਨਗੇ। ਇਹ ਗੱਲ ਕਹਿ ਕੇ ਹਰਨਾਮ ਸਿੰਘ ਧੁੰਮਾ ਇਹ ਗੱਲ ਕਹਿ ਕੇ ਕਿ ਅਸੀਂ ਸਜ਼ਾ ਦੇਣ ਵਾਲਿਆਂ ਦੀ ਕਦਰ ਕਰਦੇ ਹਾਂ, ਨਾਲ ਹੀ ਕਹਿੰਦੇ ਕਿ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ, ਪਰ ਫਿਰ ਵੀ ਅਸੀਂ ਇਹਨਾਂ ਕੇਸਾਂ ਦੀ ਪੈਰਵਾਈ ਕਰਾਂਗੇ। ਯਾਨੀ ਇੱਕ ਪਾਸੇ ਉਹ ਇਹ ਕਹਿੰਦੇ ਆ ਕਿ ਮੈਨੂੰ ਕੇਸ ਦੀ ਕੋਈ ਜਾਣਕਾਰੀ ਨਹੀਂ ਹੈ, ਇੱਕ ਪਾਸੇ ਉਹ ਕਹਿੰਦੇ ਕਿ ਅਸੀਂ ਕੇਸ ਦੀ ਕਾਰਵਾਈ ਕਰਾਂਗੇ। ਹੁਣ ਹਰਨਾਮ ਸਿੰਘ ਧੁੰਮਾ ਜਿਹੜਾ ਇਹ ਵਿਵਾਦ ਆ ਸਾਰਾ ਉਹ ਆਪ ਹੀ ਸੋਚ ਲੈਣ। ਉਹਨਾਂ ਦਾ ਜਿਹੜਾ ਵਿਵਾਦ ਆ ਹੋ ਸਕਦਾ ਚਾਹੇ ਉਹ ਵਿਚਾਰਕ ਹੋਵੇ ਚਾਹੇ ਕੋਈ ਨਿੱਜੀ ਹੋਵੇ, ਜੋ ਵੀ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਹੈ, ਪਰ ਜੋ ਮਾਰਿਆ ਗਿਆ ਉਹ ਕੌਣ ਸੀ, ਉਹਦਾ ਕੀ ਦੋਸ਼ ਸੀ, ਉਹਦੇ ਬੱਚੇ ਜਿਹੜੇ ਆ ਉਹ ਕਿਉਂ ਅੱਜ ਮਹਿਰੂਮ ਕਰ ਦਿੱਤੇ ਗਏ ਆਪਣੇ ਪਿਤਾ ਦੀ ਛਤਰਛਾਇਆ ਤੋਂ। ਸੋ ਇਹਨਾਂ ਨੂੰ ਸੋਚਣਾ ਚਾਹੀਦਾ ਹੈ। ਹਿੱਕ ਡਾਹ ਕੇ ਕਹਿਣ ਡਏ ਆ ਜੀ ਕਿ ਅਸੀਂ ਉਹਨਾਂ ਦੇ ਕੇਸਾਂ ਦੀ ਪੈਰਵਾਈ ਕਰਾਂਗੇ। ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹਮਲਾ ਜਿਹੜਾ ਉਹ ਵੱਖਰੀ ਗੱਲ, ਜਿਹੜਾ ਕਤਲ ਹੋਇਆ ਉਹਦੇ ਕੇਸ ਦੀ ਵੀ ਤੁਸੀਂ ਪੈਰਵਾਈ ਕਰੋਗੇ ਤਾਂ ਮਤਲਬ ਹੈ ਕਿ ਤੁਹਾਨੂੰ ਉਸ ਕੀਤੇ ਤੇ ਵੀ ਕੋਈ ਪਛਤਾਵਾ ਨਹੀਂ ਹੈ। ਦੂਜੀ ਗੱਲ ਕਿ ਇੱਕ ਪਾਸੇ ਉਹ ਕਹਿ ਰਹੇ ਆ ਕਿ ਜੀ ਇਹ ਭਰਾ ਮਾਰੂ ਜੰਗ ਹੈ ਜਿਹੜੀ ਉਹਦੇ ਲਈ ਟਾਲਣ ਲਈ ਇਹਨਾਂ ਨੂੰ ਕੂੜ ਪ੍ਰਚਾਰ ਬੰਦ ਕਰਨਾ ਚਾਹੀਦਾ, ਪਰ ਜਿਸ ਤਰੀਕੇ ਨਾਲ ਅੱਜ ਉਹ ਬੋਲੇ ਆ, ਇੱਥੋਂ ਤੱਕ ਕਹਿ ਦਿੱਤਾ ਕਿ ਗੱਡੀਆਂ ਵੀ ਟਕਸਾਲ ਦੀਆਂ, ਬੰਦੇ ਵੀ ਜਿਹੜੇ ਉਹ ਟਕਸਾਲ ਦੇ ਨਾਲ ਜੁੜੇ ਹੋਏ ਆ, ਟਕਸਾਲ ਨੂੰ ਸਮਰਪਿਤ ਆ, ਉਹ ਨਹੀਂ ਬਰਦਾਸ਼ਤ ਕਰ ਸਕੇ। ਸ਼ਾਇਦ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਲੈ ਗਈਆਂ ਇੱਧਰ ਨੂੰ, ਇਹ ਗੱਲਬਾਤ ਸਾਰੀ ਹੋ ਗਈ ਆ। ਤੇ ਦੂਜੇ ਪਾਸੇ ਉਹ ਭਰਾ ਮਾਰੂ ਜੰਗ ਦੀ ਜਿਹੜੀ ਗੱਲ ਕਰਦੇ ਆ ਕਿ ਇਹ ਰੋਕੀ ਜਾਵੇ, ਇਹਦੇ ਲਈ ਕੂੜ ਪ੍ਰਚਾਰ ਜਿਹੜਾ ਬੰਦ ਕੀਤਾ ਜਾਵੇ, ਢੱਡਰੀਆਂ ਵਾਲੇ ਨੂੰ ਕਹਿ ਰਹੇ। ਤੇ ਦੂਜੇ ਪਾਸੇ ਆਪ ਹੀ ਇਹ ਗੱਲ ਕਹਿ ਰਹੇ ਆ ਕਿ ਇਹ ਜਿਹੜੀ ਅਸੀਂ ਸਜ਼ਾ ਦੇਣ ਦੀ ਕਦਰ ਕਰਦੇ ਹਾਂ। ਸੋ ਇਹ ਹਰਨਾਮ ਸਿੰਘ ਧੁੰਮਾ ਹੁਣ ਪਤਾ ਨਹੀਂ ਕਿਹੜਾ ਟੇਸ਼ਨ ਫੜ ਬੈਠਾ, ਪਰ ਇਹਦੇ ਜਿਹੜੇ ਇਹ ਬੋਲ ਆ ਇਹ ਇਸ ਖੱਪੇ ਨੂੰ ਪੂਰਨ ਦਾ ਕੰਮ ਨਹੀਂ ਕਰਨਗੇ, ਇਸ ਖੱਪੇ ਨੂੰ ਹੋਰ ਚੌੜਿਆ ਕਰਨਗੇ। ਦੇਖੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ, ਉਹਨਾਂ ਦੇ ਵੀ ਸਮਰਥਕ ਹੈ, ਇਹਨਾਂ ਦੇ ਵੀ ਸਮਰਥਕ ਹੈ। ਖੁੱਲ ਕੇ ਹੁਣ ਦੋਨੇ ਜਿਹੜੇ ਆ ਉਹ ਇੱਕ ਤਰੀਕੇ ਨਾਲ ਕਹਿ ਲਈਏ ਕਿ ਸ਼ਬਦੀ ਮਿਆਨ ਦੇ ਵਿੱਚ ਆ ਗਏ ਆ, ਸ਼ਬਦੀ ਮੈਦਾਨ ਦੇ ਵਿੱਚ ਆ ਗਏ ਆ। ਹੁਣ 26 ਤਰੀਕ ਨੂੰ ਭੋਗ ਆ ਭਾਈ ਭੁਪਿੰਦਰ ਸਿੰਘ ਹੋਰਾਂ ਦਾ, ਤੇ ਜੇ ਉੱਥੇ ਉਹ ਕੋਈ ਪ੍ਰੋਗਰਾਮ ਦੇ ਦਿੰਦੇ ਆ, ਕੋਈ ਇਹੋ ਜਿਹਾ ਪ੍ਰੋਗਰਾਮ ਦੇ ਦਿੰਦੇ, ਨਾਲੇ ਤੇ ਸਰਕਾਰ ਦੀਆਂ ਮੁਸ਼ਕਿਲਾਂ ਵਧਣਗੀਆਂ, ਨਾਲੇ ਸਿੱਖ ਕੌਮ ਦੀਆਂ ਮੁਸ਼ਕਿਲਾਂ ਵਧਣਗੀਆਂ। ਸੋ ਇਹਨਾਂ ਨੂੰ ਬਿਆਨ ਦੇਣਾ ਹੀ ਨਹੀਂ ਚਾਹੀਦਾ ਸੀ। ਜੇ ਦੇਣਾ ਸੀਗਾ ਤੇ ਨਾਪ ਤੋਲ ਕੇ ਦਿੰਦੇ। ਇਹ ਕੂੜ ਪ੍ਰਚਾਰ ਕਰੀ ਜਾਂਦੇ ਸਾਰੇ, ਇਹ ਤੇ ਦੱਸਣ ਕਿ ਕੂੜ ਪ੍ਰਚਾਰ ਕੀਤਾ ਕੀ ਹੈ ਔਰ ਕਿਸ ਨੇ ਕਿਸ ਪ੍ਰਤੀ ਕੀਤਾ ਹੈ। ਨਿੱਜੀ ਹਮਲੇ ਤੇ ਉਹਨੇ ਵੀ ਕੀਤੇ ਆ, ਪਰ ਕੂੜ ਪ੍ਰਚਾਰ ਜਿਹੜਾ ਉਹ ਕਿਸ ਨੇ ਕਿਸ ਖਿਲਾਫ ਕੀਤਾ ਹੈ,
ਇਹ ਮੁੱਦਾ ਨਹੀਂ ਹੈ। ਕੀ ਕੀਤਾ ਸਭ ਤੋਂ ਵੱਡਾ ਇਹ ਮੁੱਦਾ ਕਿ ਪਤਾ ਤੇ ਲੱਗੇ ਲੋਕਾਂ ਨੂੰ ਕਿ ਕੂੜ ਪ੍ਰਚਾਰ ਹੋਇਆ ਕੀ ਆ। ਸੋ ਇਹ ਜਿਹੜਾ ਮਾਮਲਾ ਆ ਰਣਜੀਤ ਸਿੰਘ ਢੱਡਰੀਆਂ ਵਾਲਾ, ਹਰਨਾਮ ਸਿੰਘ ਧੂਮਾ, ਜਿਹੜਾ ਇੱਕ ਬਨਾਮ ਬਣ ਚੁੱਕਾ, ਦੋਨਾਂ ਦੇ ਬਨਾਮ, ਦੋਨਾਂ ਦੇ ਵਰਸਜ, ਤਾਂ ਇਹ ਜਿਹੜਾ ਵਿਵਾਦ ਆ ਸੁਲਟਦਾ ਨਹੀਂ ਆਉਂਦਾ। ਹੁਣ ਅੱਗੇ ਕਨਸੂਆਂ ਤੇ ਇਹ ਵੀ ਮਿਲਦੀਆਂ, ਕੁਛ ਮੀਡੀਆ ਖਬਰਾਂ ਵੀ ਦੱਸਦੀਆਂ ਕਿ ਇਹ ਹਰਨਾਮ ਸਿੰਘ ਧੂਮਾ ਜਿਹੜਾ ਬੋਲਿਆ ਉਹ ਸ਼ਾਇਦ ਕਿਸੇ ਗੱਲਬਾਤ ਤੇ ਬੋਲਿਆ, ਕਿਉਂਕਿ ਹਰਨਾਮ ਸਿੰਘ ਧੂਮਾ ਨੇ 2010 ਤੋਂ ਲੈ ਕੇ 2016 ਤੱਕ ਅਕਾਲੀ ਦਲ ਦਾ ਬੜਾ ਸਾਥ ਦਿੱਤਾ ਤੇ ਅਕਾਲੀ ਦਲ ਕੱਚੇ ਪੈਰੀਂ ਉਸ ਸਾਥ ਦੀ ਏਡੀ ਉਹਨੂੰ ਰਸਵਾਈ ਨਹੀਂ ਕਰੇਗਾ, ਉਸ ਸਾਥ ਦੀ ਬੇਕਦਰੀ ਨਹੀਂ ਕਰੇਗਾ। ਤੇ ਇਹ ਮੀਡੀਆ ਰਿਪੋਰਟਾਂ ਜਿਹੜੀਆਂ ਉਹ ਇਸ ਗੱਲ ਨੂੰ ਪੁਸ਼ਟ ਵੀ ਕਰਦੀਆਂ ਨੇ ਕਿ ਕੁਛ ਮੀਡੀਆ ਰਿਪੋਰਟਾਂ ਦੱਸਦੀਆਂ ਕਿ ਗੱਲ ਪੁਲਿਸ ਇਹ ਵੀ ਕਹਿ ਰਹੀ ਹੈ ਵਿੱਚੋਂ ਵਿੱਚ ਕਿ ਇਹ ਗੋਲੀ ਜੀ ਦਵੱਲੀ ਚੱਲੀ ਸੀ, ਦੋਵੇਂ ਪਾਸੇ ਤੋਂ ਚੱਲੀ। ਜੇ ਇਹ ਕਹਾਣੀ ਬਣਦੀ ਹੈ ਤੇ ਫਿਰ ਸਾਰੀ ਕਹਾਣੀ ਜਿਹੜੀ ਉਹ ਸਾਫ਼ ਹੋ ਜਾਏਗੀ ਕਿ ਹਰਨਾਮ ਸਿੰਘ ਧੂਮਾ ਕਿਉਂ ਬੋਲਿਆ। ਸੋ ਇਹ ਹਾਲੇ ਬੋਲਣ ਬਲਈਏ ਵਾਲਾ ਕੰਮ ਆ, ਇਹ ਬੋਲਣ ਬਲਈਏ ਤੋਂ ਅੱਗੇ ਨਾ ਚਲਾ ਜਾਵੇ। ਇਸ ਕਰਕੇ ਇਹ ਹੁਣ ਜਿਹੜੇ ਕੋਈ ਬੁੱਧੀਜੀਵ ਆ, ਸਿੱਖ ਬੁੱਧੀਜੀਵ ਆ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਸਿਆਸਤ ਤੇ ਨਾ ਛੱਡਣ, ਸਰਕਾਰ ਤੇ ਨਾ ਛੱਡਣ, ਕਿਉਂਕਿ ਸਿਆਸਤ ਦੇ ਆਪਣੇ ਮਫਾਦ ਆ, ਸਿਆਸੀਆਂ ਦੇ ਆਪਣੇ ਮਫਾਦ ਆ, ਸਰਕਾਰਾਂ ਦੇ ਆਪਣੇ ਮਫਾਦ ਆ। ਤਾਂ ਜਿਹੜੇ ਬੁੱਧੀਜੀਵ ਹੈ ਉਹਨਾਂ ਨੂੰ ਸ਼ਾਇਦ ਇੱਥੇ ਇੱਕ ਭੂਮਿਕਾ ਨਿਭਾਉਣੀ ਚਾਹੀਦੀ ਹੈ ਕਿ ਘੱਟੋ ਘੱਟ ਇਸ ਤਰ੍ਹਾਂ ਦੇ ਬਿਆਨ ਹੈ ਜਿਹੜੇ ਇੱਕ ਦੂਜੇ ਦੇ ਖਿਲਾਫ ਉਹ ਬੰਦ ਕਰ ਦਿੱਤੇ ਜਾਣ ਜਦੋਂ ਤੱਕ ਮਾਮਲਾ ਸਾਫ਼ ਨਹੀਂ ਹੁੰਦਾ। ਜੀ ਬਿਲਕੁਲ ਬਿਲਕੁਲ। ਗਵਾਹਾਂ ਨੂੰ ਮਾਰਨ ਲਈ ਆਸਾ ਰਾਮ ਦੇ ਭਗਤਾਂ ਨੇ ਖਰੀਦੀਆਂ AK-47। ਜ਼ਮਾਨਤ ਉਡੀਕਦਾ ਉਡੀਕਦਾ ਆਸਾ ਰਾਮ ਵੈਸੇ ਨਿਰਾਸਾ ਰਾਮ ਹੋ ਚੁੱਕਿਆ ਜੀ, ਪਰ ਉਹਦੇ ਜਿਹੜੇ ਪੈਰੋਕਾਰ ਬਾਹਰ ਬੈਠੇ ਆ ਉਹ ਬਰਾਬਰ ਇੰਤਜ਼ਾਮ ਕਰਦੇ ਪਏ ਕਿ ਕਿਸੇ ਤਰੀਕੇ ਦੇ ਨਾਲ ਸਾਡਾ ਸੋ ਕਾਲਡ ਬਾਪੂ ਹੈ ਜਿਹੜਾ ਉਹ ਬਾਹਰ ਆ ਜਾਵੇ। ਪਰ ਇਸ ਡਗਰ ਦੇ ਵਿੱਚ, ਇਸ ਰਸਤੇ ਦੇ ਵਿੱਚ ਜੋ ਉਹਨਾਂ ਨੇ ਕੀਤਾ ਉਹ ਕੰਨ ਖੋਲ ਦੇਣ ਵਾਲਾ ਹੈ। ਇਹ ਇੱਕ ਇਹਨਾਂ ਦਾ ਜਿਹੜਾ ਸ਼ਾਰਪ ਸ਼ੂਟਰ ਫੜਿਆ ਗਿਆ ਇਹਨਾਂ ਦੇ ਪੈਰੋਕਾਰਾਂ ਦੇ ਵਿੱਚੋਂ ਹੀ, ਉਹਦਾ ਨਾਂ ਆ ਹਲਦਰ, ਉਹਦਾ ਨਾਮ ਹਲਦਰ ਹੈ, ਜਿਹਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਸੀਗਾ, ਕਾਰਤਿਕ ਹਲਦਰ ਉਹਦਾ ਨਾਮ ਆ। ਉਹਨੇ ਬੜਾ ਵੱਡਾ ਖੁਲਾਸਾ ਕੀਤਾ। ਉਹ ਕਹਿੰਦਾ ਕਿ ਇਹਦੇ ਪੈਰੋਕਾਰਾਂ ਨੇ 25 ਲੱਖ ਰੁਪਇਆ ਜਿਹੜਾ ਉਹ ਫੰਡ ਦੇ ਰੂਪ 'ਚ ਇਕੱਤਰ ਕੀਤਾ ਔਰ ਉਸ ਤੋਂ ਬਾਅਦ ਉਹਦੇ ਪੈਸੇ ਨਾਲ, ਉਸ ਪੈਸੇ ਦੇ ਨਾਲ ਇਹਨਾਂ ਨੇ AK-47 AK-47 ਰਾਈਫਲਾਂ ਖਰੀਦੀਆਂ। ਔਰ ਉਹ ਕਾਹਦੇ ਲਈ ਖਰੀਦੀਆਂ? ਇਸ ਕਰਕੇ ਕਿ ਜਿਹੜੇ ਇਸ ਮਾਮਲੇ 'ਚ ਗਵਾਹ ਆ, ਜਿਹੜੇ ਇਸ ਮਾਮਲੇ 'ਚ ਜਿਹੜੇ ਵਿਟਨੈਸ ਆ, ਉਹਨਾਂ ਨੂੰ ਡਰਾਇਆ ਜਾਵੇ, ਧਮਕਾਇਆ ਜਾਵੇ, ਉਹਨਾਂ ਨੂੰ ਖਤਮ ਕੀਤਾ ਜਾਵੇ। ਇਹ ਜਿਹੜਾ ਸ਼ਾਰਪ ਸ਼ੂਟਰ ਆ ਹਮਲਾ ਕਰ ਵੀ ਚੁੱਕਾ ਹੈ। ਇਸ ਤੋਂ ਪਹਿਲਾਂ ਜਿਹੜੇ ਮਾਮਲੇ 'ਚ ਫੜਿਆ ਗਿਆ, ਇਹਨੇ ਇੱਕ ਹੋਰ ਬੜਾ ਵੱਡਾ ਖੁਲਾਸਾ ਕੀਤਾ। ਇਹਨੇ ਕਿਹਾ ਕਿ ਇੱਕ ਲੇਡੀ ਪੁਲਿਸ ਅਫਸਰ ਆ, ਉਹਦਾ ਨਾਮ ਚੰਚਲ ਮਿਸ਼ਰਾ ਹੈ ਸ਼ਾਇਦ, ਤਾਂ ਉਹ ਚੰਚਲ ਮਿਸ਼ਰਾ ਤੇ ਵੀ ਹਮਲਾ ਕਰਨ ਦੀ ਯੋਜਨਾ ਕਿ ਉਹਨੂੰ ਵੀ ਮਾਰਿਆ ਜਾਵੇ। ਬਹੁਤ ਵੱਡੇ ਖੁਲਾਸੇ ਕੀਤੇ ਇਹਨੇ। ਇਸ ਮਾਮਲੇ ਦੇ ਵਿੱਚ ਕਈ ਗਵਾਹਾਂ ਤੇ ਹਮਲਾ ਹੋਇਆ, ਕੁਝ ਮਾਰੇ ਵੀ ਗਏ ਆ। ਇਹ ਕਾਫੀ ਵੱਡੇ ਪੱਧਰ ਤੇ ਹਮਲੇ ਹੋਏ। ਘੱਟੋ ਘੱਟ ਮੇਰੇ ਖਿਆਲ ਦੇ ਨਾਲ ਦਰਜਨ ਦੇ ਕਰੀਬ ਹਮਲੇ ਇਸ ਤਰ੍ਹਾਂ ਦੇ ਗਵਾਹਾਂ ਤੇ ਹੋਏ, ਜਿਨ੍ਹਾਂ ਦੇ ਵਿੱਚੋਂ ਕੁਝ ਮਾਰੇ ਗਏ। ਸੋ ਇਹ ਇੱਕ ਬਹੁਤ ਵੱਡਾ ਮਸਲਾ ਹੈ, ਗੰਭੀਰ ਮਸਲਾ ਹੈ ਕਿ ਜੇਲ੍ਹ ਦੇ ਵਿੱਚ ਬੈਠਾ ਇੱਕ ਕਥਿਤ ਦੋਸ਼ੀ ਹੈ, ਜਿਹਦੇ ਬਾਹਰ ਬੈਠੇ ਜਿਹੜੇ ਪੈਰੋਕਾਰ ਹੈ ਉਹਨੂੰ ਬਚਾਉਣ ਲਈ ਸ਼ਰੇਆਮ ਕਤਲੋ ਗਾਰਤ ਕਰਦੇ ਪਏ, AK-47 ਖਰੀਦੇ ਫਿਰਦੇ ਆ। ਸੋ ਇਹ ਮਾਮਲਾ ਜਿਹੜਾ ਬਹੁਤ ਸੰਵੇਦਨਸ਼ੀਲ ਹੈ ਤੇ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ। ਜੇ ਆਸਾ ਰਾਮ ਨੂੰ ਸਜ਼ਾ ਤੱਕ ਪਹੁੰਚਾਉਣਾ ਹੈ, ਜਿਹੜਾ ਕਿ ਸਰਕਾਰ ਦਾ ਕੰਮ ਆ, ਜੋ ਸਟੇਟ ਦਾ ਕੰਮ ਆ, ਜੇ ਉੱਥੋਂ ਤੱਕ ਲਿਜਾਣਾ ਇਹਨੂੰ, ਤਾਂ ਉਹਦੇ ਲਈ ਗਵਾਹ ਜਿਹੜੇ ਉਹ ਬਹਾਲ ਰੱਖਣੇ ਬੜੇ ਜ਼ਰੂਰੀ ਹੈ। ਜੇ ਇਸ ਤਰੀਕੇ ਨਾਲ ਹਮਲੇ ਹੁੰਦੇ ਗਏ, ਗਵਾਹ ਦਰ ਗਵਾਹ ਮਰਦੇ ਗਏ, ਹਮਲਿਆਂ ਦਾ ਸ਼ਿਕਾਰ ਹੁੰਦੇ ਗਏ, ਸੋ ਫਿਰ ਉਹਦੇ ਸਜ਼ਾ ਦੇ ਇਮਕਾਨ ਹੈ ਜਿਹੜੇ ਬੜੇ ਘੱਟ ਜਾਣਗੇ ਆਸਾ ਰਾਮ ਦੇ। ਇਸ ਕਰਕੇ ਮੇਰੇ ਖਿਆਲ ਦੇ ਨਾਲ ਆਸਾ ਰਾਮ ਤੇ ਇਹ ਜਿਹੜੇ ਗਵਾਹਾਂ ਤੇ ਹਮਲੇ ਹੋਏ ਔਰ ਜੋ ਸ਼ਾਰਪ ਸ਼ੂਟਰ ਦੱਸ ਰਿਹਾ, ਤਾਂ ਇਹਦੇ ਚਾਰਜਸ ਵੀ ਫਰੇਮ ਹੋਣੇ ਚਾਹੀਦੇ ਆ, ਕਿਉਂਕਿ ਇਹ ਉਹਦੇ ਲਈ ਕੀਤਾ ਜਾ ਰਿਹਾ। ਜਦੋਂ ਕੋਈ ਸਧਾਰਨ ਅਪਰਾਧੀ ਜ਼ਮਾਨਤ ਲਾਉਂਦਾ ਹੈ ਤਾਂ ਕਈ ਵਾਰ ਅਦਾਲਤਾਂ ਕਹਿ ਦਿੰਦੀ ਹੈ ਕਿ ਇਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਬਾਹਰ ਨਿਕਲ ਕੇ ਹੋ ਸਕਦਾ ਗਵਾਹਾਂ ਨੂੰ ਡਰਾ ਦੇਵੇ, ਧਮਕਾ ਦੇਵੇ। ਤਾਂ ਘੱਟੋ ਘੱਟ ਇਹ ਜਿਹੜੀ ਚੀਜ਼ ਹੈ ਨਾਲ ਉਹਦੇ ਲੱਗਣੀ ਚਾਹੀਦੀ ਹੈ। ਕੱਲ ਨੂੰ ਸਜ਼ਾ ਹੋ ਵੀ ਜਾਂਦੀ, ਸਜ਼ਾ ਤੋਂ ਬਾਅਦ ਉੱਚ ਅਦਾਲਤ 'ਚ ਹੋ ਜਾਂਦਾ, ਤਾਂ ਉੱਥੇ ਉਹ ਚੀਜ਼ ਜਿਹੜੀ ਹੈ ਉਹ ਆਪਣੇ ਆਪ ਉਹਦਾ ਵਿਰੋਧ ਕਰੇਗੀ ਕਿ ਇਹਨਾਂ ਨੇ ਅੰਡਰ ਟ੍ਰਾਇਲ ਕੇਸ ਹੁੰਦਿਆਂ ਬਹੁਤ ਸਾਰੇ ਗਵਾਹਾਂ ਤੇ ਹਮਲਾ ਕੀਤਾ, ਬਹੁਤ ਸਾਰਿਆਂ ਨੂੰ ਡਰਾਇਆ, ਬਹੁਤ ਸਾਰਿਆਂ ਨੂੰ ਖਤਮ ਕੀਤਾ।
ਜੀ ਜੀ ਕਾਂਗਰਸ ਨੇ ਕਿਹਾ ਭਾਜਪਾ ਨੂੰ ਪੰਜਾਬ ਦੇ ਵਿੱਚ ਹਿੰਦੂਆਂ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ। ਇਹ ਮਨੀਸ਼ ਤਿਵਾੜੀ ਨੇ ਜੀ, ਬਹੁਤ ਸੀਨੀਅਰ ਆਗੂ ਮੰਤਰੀ ਰਹਿ ਚੁੱਕੇ ਆ, ਸਾਬਕਾ ਕੇਂਦਰੀ ਵਜ਼ੀਰ ਆ। ਉਹਨਾਂ ਨੇ ਭਾਜਪਾ, ਖਾਸ ਤੌਰ ਤੇ ਪੰਜਾਬ ਦੀ ਜਿਹੜੀ ਭਾਜਪਾ ਉਹਦੇ ਲਈ ਇਹ ਟਿੱਪਣੀ ਵਰਤੀ ਆ ਕਿ ਪੰਜਾਬ ਦੀ ਜਿਹੜੀ ਭਾਜਪਾ ਉਹਦੇ ਕੋਲ ਹਿੰਦੂਆਂ ਦੀ ਨੁਮਾਇੰਦਗੀ ਕਰਨ ਦਾ ਕੋਈ ਹੱਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਭਾਜਪਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਘੱਟ ਗਿਣਤੀ ਦਾ ਮੋਰਚਾ ਜਿਹਾ ਬਣ ਕੇ ਰਹਿ ਗਈ ਹੈ, ਮਤਲਬ ਕਿ ਪਿਛਲੱਗੂ ਜੀ ਬਣ ਕੇ ਰਹਿ ਗਈ ਹੈ। ਤੇ ਇਹਨੇ ਕੋਈ ਗੱਲ ਨਹੀਂ ਕੀਤੀ ਹਿੰਦੂ ਭਾਈਚਾਰੇ ਦੀ, ਕੋਈ ਠੋਸ ਗੱਲ, ਕੋਈ ਠੋਸ ਮੰਗ ਪੂਰੀ ਨਹੀਂ ਕਰਵਾਈ। ਇਹ ਤੇ ਆਪਣੇ ਹਿੱਤਾਂ ਲਈ ਜਿਵੇਂ ਪਿੱਛੇ ਪਿੱਛੇ ਲੱਗੇ ਫਿਰਦੇ ਆ, ਉਹ ਸ਼੍ਰੋਮਣੀ ਅਕਾਲੀ ਦਲ ਵਾਲੇ ਇਹਨਾਂ ਨੂੰ ਕੁਝ ਸਮਝਦੇ ਨਹੀਂ। ਇਹ ਬੜੀ ਵੱਡੀ ਟਿੱਪਣੀ ਹੈ ਵੈਸੇ ਜੇ ਦੇਖਿਆ ਜਾਵੇ, ਔਰ ਇਹਦੇ ਵਿੱਚ ਕੋਈ ਸ਼ੱਕ ਸ਼ੁਬਾ ਵੀ ਨਹੀਂ ਕਿ ਪੰਜਾਬ ਦੀ ਜਿਹੜੀ ਭਾਜਪਾ ਹੈ ਉਹਨੇ ਕੋਈ ਬਹੁਤਾ ਮਾਰਕਾ ਨਹੀਂ ਮਾਰਿਆ, ਕਿਉਂਕਿ ਗੱਲ ਉਹ ਹਿੰਦੂਤਵ ਦੀ ਕਰਦੀ ਹੈ, ਪਰ ਇੱਥੋਂ ਦੇ ਹਿੰਦੂ ਭਾਈਚਾਰੇ ਦੀ ਜੋ ਉਹਨਾਂ ਨੇ ਕਰਨੀ ਸੀ ਨੁਮਾਇੰਦਗੀ, ਉਸ ਪੱਧਰ ਦੀ ਨਹੀਂ ਕੀਤੀ। ਕਿਉਂਕਿ ਆਪਾਂ ਵੇਖ ਸਕਦੇ ਹਾਂ ਮੰਤਰੀ ਮੰਡਲ ਦੇ ਵਿੱਚ ਵੀ ਬਹੁਤ ਛੋਟਾ ਜਿਹਾ ਕੋਟਾ ਹੈ ਉਹਨਾਂ ਦਾ, ਔਰ ਹਰੇਕ ਮਾਮਲੇ ਤੇ ਉਹ ਪਛੜੇ ਆ, ਬਰਾਬਰ ਦੇ ਭਾਈਵਾਲ ਆ, ਪਰ ਹਰੇਕ ਮਾਮਲੇ ਤੇ ਅਕਾਲੀ ਦਲ ਨੇ ਉਹਨਾਂ ਨੂੰ ਪਛਾੜਿਆ। ਪਰ ਇੱਥੇ ਮਸਲਾ ਇਹ ਉੱਠਦਾ ਹੈ ਕਿ ਕੱਲੀ ਭਾਜਪਾ ਨੂੰ ਪੰਜਾਬ ਦੇ ਵਿੱਚ ਹੀ ਹਿੰਦੂਆਂ ਦੀ ਨੁਮਾਇੰਦਗੀ ਕਰਨ ਦਾ ਹੱਕ ਨਹੀਂ, ਇਹਨਾਂ ਨੂੰ ਤੇ ਮੇਰੇ ਖਿਆਲ ਦੇ ਨਾਲ ਪੂਰੇ ਮੁਲਕ ਦੇ ਵਿੱਚ ਹੀ ਇਹ ਨੁਮਾਇੰਦਗੀ ਕਰਨ ਦਾ ਹੱਕ ਨਹੀਂ ਹੈ। ਕਿਉਂਕਿ ਹਿੰਦੂਆਂ ਨੂੰ ਵਰਤ ਕੇ, ਹਿੰਦੂ ਭਾਈਚਾਰੇ ਨੂੰ ਵਰਤ ਕੇ, ਹਿੰਦੂਤਵ ਦਾ ਝੂਠਾ ਸੋ-ਕਾਲਡ ਅਖੌਤੀ ਨਾਰਾ ਲਾ ਕੇ ਇਹ ਦੇਸ਼ ਦਾ ਬ੍ਰਾਹਮਣੀਕਰਨ ਕਰ ਰਹੇ ਆ। ਆਪਣੀ ਜੋ ਇਹਨਾਂ ਦੀ ਸੋਚ ਹੈ ਉਸ ਦਾ ਪਸਾਰ ਕਰਦੇ ਪਏ। ਹਿੰਦੂਤਵ ਦੇ ਨਾਂ ਤੇ ਇਹਨਾਂ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਵਰਤਿਆ, ਵਰਤ ਰਹੇ ਆ, ਵਰਤਣਗੇ। ਸ਼ਾਇਦ ਇਹਨਾਂ ਕੋਲੇ ਨੁਮਾਇੰਦਗੀ ਕਰਨ ਦਾ ਹੱਕ ਨਹੀਂ, ਪਰ ਕਿਸੇ ਦਿਨ ਇਹ ਲੋਕ ਜਿਹੜੇ ਅੱਜ ਇਹਨਾਂ ਦੀਆਂ ਗੱਲਾਂ 'ਚ ਜਜ਼ਬਾਤੀ ਹੋ ਕੇ ਰੱਖਦੇ ਆ, ਯਕੀਨ ਰੱਖਦੇ ਇਹਨਾਂ ਦੀ ਵਿਚਾਰਧਾਰਾ 'ਚ, ਗੱਲਾਂ 'ਚ, ਇੱਕ ਦਿਨ ਉਹ ਗੱਲਾਂ 'ਚ ਇਹਨਾਂ ਤੋਂ ਗੱਲਾਂ ਇਹ ਜ਼ਰੂਰ ਪੁੱਛਣਗੇ ਕਿ ਤੁਸੀਂ ਨੁਮਾਇੰਦਗੀ ਦੇ ਨਾਂ ਤੇ ਸਾਡੇ ਨਾਲ ਫਰੇਬ ਕੀਤਾ ਹੈ। ਜੀ ਜੀ ਪੰਜਾਬ ਦੇ ਵਿੱਚ ਅਪਰਾਧਿਕ ਘਟਨਾਵਾਂ ਦਾ ਸਿਲਸਿਲਾ ਜਾਰੀ, ਕਤਲ ਕਰਕੇ ਕੈਸ਼ ਵੈਨ 'ਚੋਂ ਵੱਡੀ ਲੁੱਟ। ਇਹ ਅੱਜ ਬਾਅਦ ਦੁਪਹਿਰ ਮੋਗੇ ਘਟਨਾ ਵਾਪਰੀ ਹੈ ਜੀ, ਮੋਗੇ ਦੇ ਕੋਲ, ਮੋਗੇ ਬਾਈਪਾਸ ਤੇ 60 ਲੱਖ ਦੇ ਕਰੀਬ ਜਿਹੜੀ ਦੱਸਦੇ ਆ ਕਿ ਨਗਦੀ ਉਹ ਕੈਸ਼ ਵੈਨ 'ਚੋਂ ਲੁੱਟ ਕੇ ਲੈ ਗਏ। ਔਰ ਦੁੱਖ ਦੀ ਗੱਲ ਇਹ ਹੈ ਕਿ ਇੱਕ ਗਨਮੈਨ ਜਿਹੜਾ ਕਿਸੇ ਦਾ ਬਾਪ ਹੋ ਸਕਦਾ, ਕਿਸੇ ਦਾ ਪਤੀ ਹੋ ਸਕਦਾ, ਕਿਸੇ ਦਾ ਭਰਾ ਹੋ ਸਕਦਾ, ਉਹ ਇਸ ਗੋਲੀਬਾਰੀ 'ਚ ਮਾਰਿਆ ਗਿਆ। ਦੱਸਦੇ ਆ ਕਿ ਇਨੋਵਾ ਗੱਡੀ 'ਚ ਕੈਸ਼ ਲੈ ਕੇ ਬਾਘੇ ਪੁਰਾਣੇ ਤੋਂ ਮੋਗੇ ਜਾ ਰਹੇ ਸਨ, ਤਾਂ ਰਸਤੇ ਦੇ ਵਿੱਚ ਦੋ ਗੱਡੀਆਂ ਨੇ ਅਚਾਨਕ ਇਹਨਾਂ ਤੇ ਧਾਵਾ ਬੋਲਿਆ, ਅੰਨ੍ਹੇਵਾਹ ਗੋਲੀਬਾਰੀ ਕੀਤੀ। ਉਹਦੇ 'ਚ ਇੱਕ ਜਣਾ ਤੇ ਥਾਈ ਮਰ ਗਿਆ, ਦੂਜੇ ਜ਼ਖਮੀ ਦੱਸੀਦੇ ਆ, ਤੇ 60 ਲੱਖ ਰੁਪਈਆ ਜਿਹੜਾ ਉਹ ਲੁੱਟ ਕੇ ਲੈ ਗਿਆ। ਇਹ ਸਾਡੇ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਰਿਹਾ ਹੈ। ਕੱਲੇ ਮੈਂ ਕੁਝ ਮਹੀਨਿਆਂ ਦਾ ਅੰਕੜਾ ਦੱਸ ਸਕਦਾ ਕਿ ਜਗਰਾਉਂ ਲੁੱਟ ਹੋਈ, ਜਿਹੜੀ ਕਰੀਬ 2 ਕਰੋੜ ਦੀ ਸੀ, ਉਹ ਵੀ ਕੈਸ਼ ਵੈਨ ਲੁੱਟੀ ਗਈ। ਉਹਦੇ 'ਚ 47 ਵਰਤੀਆਂ ਗਈਆਂ। ਇੱਕ 47 ਕਿਹਦੇ ਕੋਲ ਹੁੰਦੀਆਂ ਉਹ ਸਭ ਨੂੰ ਪਤਾ ਹੈ। ਉਹਦੇ 'ਚ ਪੁਲਿਸ ਵਾਲੇ ਜਿਹੜੇ ਆ ਉਹ ਸ਼ੱਕ ਦੇ ਬਿਨਾਂ ਤੇ ਫੜੇ ਵੀ ਗਏ। ਬਾਅਦ ਦੇ ਵਿੱਚ ਉਹ ਕਹਾਣੀ ਪਤਾ ਨਹੀਂ ਕਿੱਧਰ ਗਈ। ਉਸ ਤੋਂ ਬਾਅਦ ਮੁਦਕੀ ਦੇ ਕੋਲ ਇੱਕ ਵੈਨ ਤੇ ਹਮਲਾ ਹੋਇਆ, ਉਹਦੇ 'ਚ ਵੀ ਬਹੁਤ ਭਿਅੰਕਰ ਗੋਲੀਬਾਰੀ ਹੋਈ ਦੋਨਾਂ ਧਿਰਾਂ ਵੱਲੋਂ। ਹਾਲਾਂਕਿ ਉਹਦੇ 'ਚ ਕੈਸ਼ ਵੈਨ ਜਿਹੜੀ ਬਚ ਗਈ ਸੀ, ਪਰ ਲੁਟੇਰੇ ਭੱਜ ਗਏ ਸੀ, ਨੁਕਸਾਨ ਕਾਫੀ ਕਰ ਗਏ ਸੀ। ਤੀਜੀ ਘਟਨਾ ਥੋੜੇ ਦਿਨ ਪਹਿਲਾਂ ਜੈਤੋ ਦੇ ਕੋਲ, 4 ਕੁ ਦਿਨ ਪਹਿਲਾਂ, ਰਣ ਸਿੰਘ ਵਾਲਾ ਪਿੰਡ ਹੈ ਸ਼ਾਇਦ, ਉੱਥੇ ਵਾਪਰੀ। ਉੱਥੋਂ ਕੈਸ਼ ਵੈਨ ਨੂੰ ਘੇਰ ਕੇ 6 ਲੱਖ ਰੁਪਈਆ ਉੱਥੋਂ ਲੁੱਟ ਲਿਆ ਗਿਆ। ਹੁਣ ਇਹ ਹੈ, ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ। ਹੁਣ ਗੈਂਗ ਵਾਰਾਂ ਦੀ ਜੇ ਗੱਲ ਕਰਦੇ ਆ ਤੇ ਕੱਲ ਹੁਸ਼ਿਆਰਪੁਰ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦਾ ਮੁੰਡਾ ਮਾਰ ਦਿੱਤਾ ਦੂਜੇ ਗੈਂਗ ਨੇ। ਇੱਕ ਕੱਲ ਵੇਰਕੇ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਜਿਹੜਾ ਉਹ ਵੀ ਪੁਲਿਸ ਕਰਮਚਾਰੀ ਦਾ ਮੁੰਡਾ ਸੀ, ਉਹ ਮਾਰ ਦਿੱਤਾ ਗਿਆ। ਇੱਕ ਫਰਾਰ ਹੋਏ ਗੈਂਗਸਟਰ ਨੇ, ਜਿਹੜਾ ਕਾਗਜ਼ਾਂ ਦੇ ਵਿੱਚ, ਭਗੌੜਾ ਪੁਲਿਸ ਦੇ ਕਾਗਜ਼ਾਂ ਦੇ ਵਿੱਚ, ਤੇ ਕਿਸੇ ਸ਼ੋਰੂਮ ਦੇ ਸਾਹਮਣੇ ਉਹ ਨਾਕਾ ਲਾ ਕੇ ਖੜਾ ਤੇ ਉਹਨੇ ਗੋਲੀ ਮਾਰ ਦਿੱਤੀ ਹੈ। ਸੋ ਇਹ ਹਰੇਕ ਥਾਵਾਂ ਤੇ, ਖਾਸ ਤੌਰ ਤੇ 2 ਜ਼ਿਲ੍ਹੇ ਜੇ ਵੇਖੀਏ, ਅੰਮ੍ਰਿਤਸਰ ਤੇ ਲੁਧਿਆਣਾ ਏਰੀਆ, ਇਹਨਾਂ ਦੋਨਾਂ ਇਲਾਕਿਆਂ 'ਚ ਬਹੁਤ ਖੂੰਖਾਰ ਜਿਹੜੇ ਜ਼ੁਰਮ ਆ ਉਹ ਲਗਾਤਾਰ ਸਿਲਸਿਲੇਵਾਰ ਢੰਗ ਨਾਲ ਕੀਤੇ ਜਾ ਰਹੇ ਆ। ਪਰ ਅਫਸੋਸ ਕਿ ਇੱਕ ਜਿਹੜੇ ਆ ਬਾਦਲ, ਉਹ ਕਹਿੰਦੇ ਆ ਕਿ ਪੰਜਾਬ ਹੈ ਜਿਹੜਾ
ਉਹ ਦੇਸ਼ ਦਾ ਸਭ ਤੋਂ ਸ਼ਾਂਤ ਸੂਬਾ ਹੈ। ਜੀ ਤੇ ਦੂਜੇ ਜਿਹੜੇ ਆ ਉਹ ਕਹਿੰਦੇ ਜੀ ਕਿ ਤੁਸੀਂ ਭਾਵੇਂ ਡਾਕਾ ਮਾਰ ਲਿਓ, ਮੈਂ ਤੁਹਾਡੇ ਤੇ ਕਿਹੜਾ ਪਰਚਾ ਹੋਣ ਦੇਣਾ। ਬਾਦਲ ਸਾਹਿਬ ਇਹ ਗੱਲ ਕਹਿੰਦੇ ਆ ਸੰਗਤ ਦਰਸ਼ਨ 'ਚ ਕਿ ਡਾਕਾ ਮਾਰ ਲਓ, ਮੈਂ ਕਿਹੜਾ ਪਰਚਾ ਹੋਣ ਦੇਣਾ। ਤਾਂ ਸ਼ਾਇਦ ਉਹਨਾਂ ਦੇ ਕਹਿਣ ਤੇ ਫੁੱਲ ਚੜ ਰਹੇ ਆ। ਦੂਜੀ ਗੱਲ ਕਿ ਜੇ ਸ਼ਾਂਤ ਸੂਬਾ ਇਸੇ ਤਰੀਕੇ ਦੇ ਨਾਲ ਹੀ ਕੰਮ ਕਰਦਾ ਰਿਹਾ ਬੇਮੁਹਾਰਾ ਹੋ ਕੇ, ਤੇ ਮੇਰੇ ਖਿਆਲ ਦੇ ਨਾਲ ਇੱਕ ਦਿਨ ਉਹ ਹਾਲ ਹੋ ਜਾਣਾ ਜਿਵੇਂ ਇੱਥੇ ਟ੍ਰੈਫਿਕ ਵਾਲੇ ਆ, ਉਹ ਇੱਕ ਜ਼ਿਲ੍ਹੇ ਦੇ ਵਿੱਚ ਜਦੋਂ ਟਰੱਕ ਐਂਟਰ ਹੁੰਦਾ ਤੇ ਉਹਨੂੰ ਪਰਚੀ ਦੇ ਦਿੰਦੇ 100 ਰੁਪਇਆ ਲੈ ਕੇ ਕਿ ਲੈ ਅਗਲੇ ਜ਼ਿਲ੍ਹੇ 'ਚ ਜਦੋਂ ਜਾਏਂਗੇ ਪਰਚੀ ਵਿਖਾ ਦੀ, ਕੋਈ ਨਹੀਂ ਤੈਨੂੰ ਰੋਕਦਾ। ਤੇ ਉਹ ਪਰਚੀ ਉਹਨੂੰ ਐਂਟਰੀ ਪਰਚੀ ਕਹਿ ਦਿੰਦੇ ਆ, ਉਹ ਸਾਰੇ ਪਾਸੇ ਜਾਂਦੀ ਹੈ। ਜੇ ਇਹ ਹਾਲ ਰਿਹਾ ਤੇ ਇੱਕ ਦਿਨ ਲਟੇਰਿਆਂ ਦੀਆਂ ਵੀ ਐਂਟਰੀਆਂ ਪਰਚੀਆਂ ਚੱਲਣ ਲੱਗ ਪੈਣੀਆਂ, ਉੱਥੇ ਦੇ ਦਿਆ ਕਰਨਗੇ ਕੈਸ਼ ਵੈਨ ਵਾਲਿਆਂ ਨੂੰ ਕਿ ਸਾਥੀਓ ਪਿਛਲੇ ਨਾਕੇ ਤੇ ਜਿਹੜੀ ਵਸੂਲੀ ਹੋ ਗਈ ਹੈ, ਇਹਨਾਂ ਨੂੰ ਬਾ ਹਿਫਾਜ਼ਤ ਜਾਣ ਦਿਓ। ਸੋ ਇਹ ਸ਼ਾਂਤ ਜਿਹੜਾ ਸੂਬਾ ਹੈ ਇਸ ਤਰੀਕੇ ਦਾ ਹੋ ਜਾਏਗਾ ਜੇ ਇਹਨਾਂ ਨੇ ਇਸੇ ਤਰੀਕੇ ਨਾਲ ਜੁਰਮ ਨੂੰ ਬੇਮੁਹਾਰਾ ਛੱਡਿਆ। ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਬਹੁਤ ਸਾਰੀਆਂ ਘਟਨਾਵਾਂ ਇਹ ਜਦੋਂ ਇਸ ਤਰੀਕੇ ਨਾਲ ਵਾਪਰਦੀਆਂ, ਬਹੁਤ ਸਾਰੀਆਂ ਘਟਨਾਵਾਂ ਸਿਲਸਿਲੇਵਾਰ ਵਾਪਰਦੀਆਂ, ਤਾਂ ਉਹਦਾ ਇੱਕ ਨੁਕਸਾਨ ਸਭ ਤੋਂ ਵੱਡਾ ਕੀ ਹੁੰਦਾ ਹੈ ਕਿ ਲੋਕਾਂ ਦਾ ਪੁਲਿਸ ਤੋਂ ਭਰੋਸਾ ਉੱਠ ਜਾਂਦਾ ਹੈ ਔਰ ਬਦਮਾਸ਼ਾਂ ਦਾ ਜਿਹੜਾ ਖੌਫ ਵੱਧ ਜਾਂਦਾ ਹੈ। ਤਾਂ ਉਹ ਪੁਲਿਸ ਤੇ ਟੇਕ ਰੱਖਣ ਦੀ ਥਾਂ ਤੇ ਬਦਮਾਸ਼ਾਂ ਤੋਂ ਡਰ ਕੇ ਉਹਨਾਂ ਨੂੰ ਰੰਗਦਾਰੀਆਂ, ਉਹਨਾਂ ਨੂੰ ਫਰੌਤੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਆ। ਜੀ ਜੀ। ਅਤੇ ਇਲੈਕਸ਼ਨ ਦੇ ਲਈ ਵੀ ਬਹੁਤ ਕੁਝ ਵੱਧ ਰਿਹਾ ਆ। ਇਹ ਚੰਦਾ ਚੁੰਦਾ ਤਾਂ ਨਹੀਂ ਇਕੱਠਾ ਹੋ ਰਿਹਾ ਪਾਰਟੀਆਂ ਦਾ? ਇਹ ਵੀ ਕੋਈ ਪਤਾ ਨਹੀਂ ਜੀ। ਚੰਦਾ ਵੀ ਵੱਖ-ਵੱਖ ਤਰੀਕਿਆਂ ਨਾਲ ਇਕੱਠਾ ਹੁੰਦਾ ਇਸ ਮੁਲਕ ਦੇ ਵਿੱਚ। ਕੋਈ ਤੇ ਗੁਰੂ ਘਰਾਂ ਚੋਂ ਲੈ ਲੈਂਦਾ ਕਿ ਕੋਈ ਗੱਲ ਨਹੀਂ ਜੀ, ਇੱਕ ਵਾਰੀ ਇਲੈਕਸ਼ਨ ਲੜਨ ਦਿਓ, ਫਿਰ ਹੋ ਸਕਿਆ ਤੇ ਦੁੱਗਣਾ ਮੋੜ ਦਿਆਂਗੇ। ਕੋਈ ਜਿਹੜਾ ਬਾਹਰੋਂ ਮੰਗਾ ਲੈਂਦਾ, ਕਈ ਹੋ ਸਕਦੇ ਉਹਨਾਂ ਦਾ ਇੱਧਰ ਵੀ ਚੱਲਦਾ ਹੋਵੇ ਕੰਮ ਕਰ ਕਿ ਕੋਈ ਗੱਲ ਨਹੀਂ ਜੀ, ਲੈ ਤੁਸੀਂ ਸਾਨੂੰ ਇਸ ਤਰੀਕੇ ਦਾ ਫੰਡ ਇਕੱਠਾ ਕਰਕੇ ਦਿਓ, ਜਦੋਂ ਅਸੀਂ ਆਏ ਤੇ ਤੁਹਾਨੂੰ ਵੀ ਚੋਣ ਲੜਾ ਕੇ ਨਾਲ ਹੀ ਰਲਾ ਲਾਂਗੇ ਕਾਫਲੇ ਦੇ। ਜੀ ਜੀ। ਪੰਜਾਬ ਸਰਕਾਰ ਦੀ ਨਵੀਂ ਪਹਿਲ, ਪੰਜਾਬ ਪੁਲਿਸ ਲਵੇਗੀ ਨਸ਼ੇੜੀਆਂ ਨੂੰ ਗੋਦ। ਇਹ ਨਵੀਆਂ ਹੀ ਪਹਿਲਾਂ ਹੋ ਰਹੀਆਂ ਜੀ ਪੰਜਾਬ ਦੇ ਵਿੱਚ। ਕੱਲ ਬੀਬੀਆਂ ਲਈ ਜਿਹੜਾ ਉਹ ਨਸ਼ਾ ਛਡਾਊ ਕੇਂਦਰ ਖੁੱਲਿਆ। ਅੱਜ ਇਹ ਖਬਰ ਆਉਂਦੀ ਪਈ ਹੈ ਕਿ ਜਿਹੜੇ ਪੰਜਾਬ ਪੁਲਿਸ ਦੇ SHO ਆ, ਥਾਣਾ ਮੁਖੀ ਜਿਨ੍ਹਾਂ ਨੂੰ ਕਹਿ ਦਿੰਦੇ ਆ, ਉਹ ਥਾਣਾ ਮੁਖੀ ਹੁਣ ਨਸ਼ੇੜੀਆਂ ਨੂੰ ਗੋਦ ਲੈਣਗੇ। ਮਤਲਬ ਇਹ ਹੈ ਕਿ ਜਿਹੜੇ ਥਾਣੇ ਦੇ ਅਧੀਨ 15, 20, 25, 50 ਪਿੰਡ ਆਉਣਗੇ, ਉਹਨਾਂ ਦੇ ਵਿੱਚ ਜਿਹੜੇ ਨਸ਼ੇੜੀ ਹੋਣਗੇ ਉਹਨਾਂ ਦੀ ਨਿਸ਼ਾਨਦੇਹੀ ਕਰੇਗੀ ਪੁਲਿਸ, ਔਰ ਉਸ ਤੋਂ ਬਾਅਦ ਜਿਹੜੇ SHO ਹੋਣਗੇ ਉਹ ਉਹਨਾਂ ਨੂੰ ਪ੍ਰੇਰਨਗੇ ਕਿ ਭਾਈ ਇਹ ਜਿਹੜਾ ਗਲਤਾਨ ਹੋਏ ਤੁਸੀਂ ਜੀਵਨ ਗਲਤਾਨ ਕੀਤਾ ਹੋਇਆ, ਦਲਦਲ 'ਚ ਡਿੱਗੇ ਹੋ, ਤਾਂ ਇਸ ਦਲਦਲ 'ਚੋਂ ਬਾਹਰ ਆ ਕੇ ਤੁਸੀਂ ਕਾਮਯਾਬੀ ਦੇ ਰਸਤੇ ਨੂੰ, ਕਾਮਯਾਬੀ ਦੇ ਸਿਖਰ ਨੂੰ ਉਧਰ ਨੂੰ ਹੋ ਕੇ ਤੁਰੋ। ਹੁਣ ਇਹ ਇੱਕ ਚੰਗੀ ਪਹਿਲ ਆ ਔਰ ਇਸ ਪਹਿਲ ਦਾ ਨਾਮ ਰੱਖਿਆ ਗਿਆ ਜੀ ਉੱਭਰਦਾ ਪੰਜਾਬ। ਵੈਸੇ ਫਿਲਮ ਆ ਰਹੀ ਹੈ ਉੜਤਾ ਪੰਜਾਬ, ਇਹਨਾਂ ਨੇ ਨਾਲ ਉਹੋ ਜਿਹਾ ਨਾਮ ਦੇ ਦਿੱਤਾ ਉੱਭਰਦਾ ਪੰਜਾਬ। ਹੁਣ ਉੱਭਰਦਾ ਪੰਜਾਬ ਇਹ ਤੇ ਮੰਨਦੇ ਨਹੀਂ ਸੀ ਕਿ ਪੰਜਾਬ ਡੁੱਬਿਆ, ਇਹ ਤਾਂ ਕਹਿੰਦੇ ਸੀ ਸਭ ਅੱਛਾ ਹੈ। ਹੁਣ ਬੀਬੀਆਂ ਵਾਲਾ ਨਸ਼ਾ ਛਡਾਊ ਕੇਂਦਰ ਵੀ ਖੁੱਲ ਗਿਆ ਤੇ ਹੁਣ ਕਹਿੰਦੇ ਆ ਕਿ ਉੱਭਰਦਾ ਪੰਜਾਬ। ਇਹਦਾ ਮਤਲਬ ਪੰਜਾਬ ਬੈਠਾ ਹੋਇਆ ਸੀ। ਪੰਜਾਬ ਬੈਠਾ ਕੀ ਹੋਇਆ ਸੀਗਾ ਜੀ? ਪੰਜਾਬ ਦੀਆਂ ਤੇ ਜੜ੍ਹਾਂ ਹੀ ਬੈਠੀਆਂ ਹੋਈਆਂ ਸੀ। ਸੋ ਇਹਨਾਂ ਨੇ ਘੱਟੋ ਘੱਟ ਇਹ ਦੋ ਮਾਮਲਿਆਂ 'ਚ ਇਕਬਾਲ ਤੇ ਕੀਤਾ ਕਿ ਪੰਜਾਬ ਹੈ ਜਿਹੜਾ ਉੱਭਰਦਾ ਪਿਆ, ਹਾਲੇ ਉੱਭਰਿਆ ਨਹੀਂ। ਸੋ ਦੁਆ ਕਰਦੇ ਆ ਕਿ ਇਹ ਉੱਭਰ ਜਾਵੇ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਜੀ ਕਿ ਜਿਨ੍ਹਾਂ ਦੇ ਥਾਣਿਆਂ ਦੇ ਵਿੱਚ ਆਪ ਉਹਨਾਂ ਦੇ ਜਿਹੜੇ ਸਪੋਤੇ ਆ ਉਹ ਬਹੁਤ ਸਲਾਗੇ ਆ। ਕਈ ਅਸੀਂ ਫੋਟੋਆਂ ਦੇਖਦੇ ਆ, ਕੋਈ ਹੱਥੇ 'ਚ ਟੇਢਾ ਹੋਇਆ ਹੁੰਦਾ, ਕੋਈ ਤੁਰਿਆ ਜਾਂਦਾ ਆਪਦੀ ਬੈਲਟ ਹੀ ਛੱਡ ਜਾਂਦਾ ਸੜਕ ਤੇ, ਕੋਈ ਕੁਛ। ਮੇਰੇ ਖਿਆਲ ਦੇ ਨਾਲ ਇਹ ਉੱਭਰਦਾ ਪੰਜਾਬ ਸਭ ਤੋਂ ਪਹਿਲਾਂ ਇੱਥੋਂ ਥਾਣਿਆਂ 'ਚ ਸ਼ੁਰੂ ਹੋਣਾ ਚਾਹੀਦਾ। ਇਹ ਮੁਕਤ ਹੋ ਜਾਣ, ਚੰਗੀ ਤਰ੍ਹਾਂ ਮੁਕਤ ਹੋ ਜਾਣ, ਫਿਰ ਹੀ ਇਹ ਅਗਲੇ ਨੂੰ ਮੁਕਤ ਕਰ ਸਕਦੇ। ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲਾਂ ਇਹ ਜਿਹੜਾ ਬੌਕਰ ਮਾਰਨ ਦਾ ਕੰਮ ਹੈ ਉਹ ਆਪਦੇ ਵਿਹੜੇ 'ਚ ਸ਼ੁਰੂ ਕਰਨਾ ਚਾਹੀਦਾ ਇਹਨਾਂ ਨੂੰ। ਜੀ ਜੀ। ਬਦਹਾਲ ਉਦਯੋਗ, ਹੁਣ ਪੰਜਾਬ 'ਚ ਬੰਦ ਹੋਏ ਸੈਂਕੜੇ ਟੌਫੀਆਂ ਗੋਲੀਆਂ ਬਣਾਉਣ ਵਾਲੇ ਯੂਨਿਟ। ਹਾਂ, ਜਿਹੜੇ ਲੋਹੇ ਦੇ ਸੀ, ਇਸਪਾਤ ਦੇ ਕਾਰਖਾਨੇ ਸੀ, ਉਹ ਬੰਦ ਹੋ ਗਏ। ਸਾਈਕਲਾਂ ਵਾਲੇ ਇੱਥੋਂ ਸਾਈਕਲ ਭਜਾ ਕੇ ਝਾਰਖੰਡ ਨੂੰ ਇੱਧਰ ਨੂੰ ਨਿਕਲ ਕੇ, ਦਵਾਈਆਂ ਵਾਲੇ ਕਾਰਖਾਨੇ ਸੀ ਜਿਹੜੇ ਉਹ ਦਵਾਵਾਂ ਕਰਦੇ ਪਹਾੜਾਂ ਨੂੰ ਚੜ੍ਹ ਗਏ। ਇਹ ਛੋਟੇ ਮੋਟੇ ਯੂਨਿਟ ਰਹਿ ਗਏ ਸਨ ਤੇ ਉਹ ਵੀ ਹੁਣ ਸਰਕਾਰ ਦੀਆਂ ਨਕੰਮੀਆਂ ਨੀਤੀਆਂ ਦੇ ਭੇਂਟ ਚੜ੍ਹਦੇ ਪਏ ਆ। ਟੌਫੀਆਂ ਵਾਲੇ ਜਿਹੜੇ ਇਹ ਟੌਫੀਆਂ ਗੋਲੀਆਂ ਵਾਲੇ ਜਿਹੜੇ ਯੂਨਿਟ ਸੀਗੇ, ਛੋਟੇ ਛੋਟੇ ਉਦਯੋਗ, ਛੋਟੇ ਛੋਟੇ ਸਨਅਤ, ਇਹ ਸੈਂਕੜੇ ਬੰਦ ਹੋਏ ਨੇ ਥੋੜੇ ਸਮੇਂ ਦੇ ਦੌਰਾਨ। ਔਰ ਇਹਨਾਂ ਦਾ ਜਿਹੜਾ ਕਾਰਨ ਹੈ ਬੰਦ ਹੋਣ ਦਾ, ਸਭ ਤੋਂ ਵੱਡਾ ਕਾਰਨ ਹੈ
ਉਹ ਇਹ ਹੈ ਕਿ ਇਹਨਾਂ ਨੇ ਖੰਡ ਤੇ ਐਂਟਰੀ ਟੈਕਸ ਲਾ ਦਿੱਤਾ ਹੈ। ਐਂਟਰੀ ਟੈਕਸ ਕਿਉਂਕਿ ਜਿਹੜਾ ਇਹ ਉਦਯੋਗ ਹੈ ਇਹ ਮਿੱਠੇ ਤੇ ਨਿਰਭਰ ਆ। ਜਿਵੇਂ ਉਹ ਕਹਿੰਦੇ ਹੁੰਦੇ ਨਾ ਪੰਜਾਬੀ ਕਿ ਜਿੰਨਾ ਮਿੱਠਾ ਪਾਓਗੇ, ਜਿੰਨਾ ਗੁੜ ਪਾਓਗੇ ਉਨਾ ਮਿੱਠਾ, ਤਾਂ ਇਹਨਾਂ ਦਾ ਮਿੱਠੇ ਵਾਲਾ ਹਿਸਾਬ ਕਿਤਾਬ ਹੀ ਹੈ। ਇਹ ਖੰਡ ਮੰਗਾਉਂਦੇ ਸਨ ਬਾਹਰੋਂ ਖੰਡ ਮੰਗਾਉਣ ਦਾ ਇਹਨਾਂ ਨੂੰ ਇਹ ਫਾਇਦਾ ਸੀਗਾ ਕਿ ਇੱਥੋਂ ਦੀਆਂ ਖੰਡ ਮਿੱਲਾਂ ਨਾਲੋਂ ਉਹ ਜਿਹੜੀ ਖੰਡ ਸੀਗੀ ਇਹਨਾਂ ਨੂੰ 3-4 ਰੁਪਏ ਘੱਟੋ ਘੱਟ ਜਿਹੜੀ ਹੈ ਉਹ ਸਸਤੀ ਮਿਲਿਆ ਕਰਦੀ ਸੀ। ਇਹਦਾ ਮਤਲਬ ਕਿ ਇਹਨਾਂ ਨੂੰ ਕਾਫੀ ਬਚਤ ਹੋ ਜਾਂਦੀ ਸੀਗੀ ਉਸ ਜਿਹੜੀ ਖੰਡ ਬਰਾਮਦ ਕੀਤੀ ਤੋਂ। ਤਾਂ ਹੁਣ ਇਹ ਕੀ ਕਰਦੇ ਪਏ ਆ ਜੀ ਕਿ ਇਹ ਉਸ ਖੰਡ ਤੇ ਐਂਟਰੀ ਟੈਕਸ ਲਾ ਕੇ ਬਹਿ ਗਏ ਆ। ਤੁਹਾਨੂੰ ਪਤਾ ਹੀ ਹੋਣਾ ਪਿੱਛੇ ਜੇ ਇਹਨਾਂ ਨੇ ਐਂਟਰੀ ਟੈਕਸ ਲਾ ਦਿੱਤਾ ਸੀਗਾ, ਤਾਂ ਉਹਦੇ ਚਲਦਿਆਂ ਜਿਹੜੇ ਇਹਨਾਂ ਦੇ ਯੂਨਿਟ ਸੀਗੇ ਉਹ ਘਾਟੇ 'ਚ ਚਲੇ ਗਏ, ਕਿਉਂਕਿ ਇਹਨਾਂ ਦੇ ਜਿਹੜੇ ਉਤਪਾਦਾਂ ਦੇ ਜਿਹੜੀ ਲਾਗਤ ਸੀਗੀ, ਜਿਹੜੀ ਇਹਨਾਂ ਦੇ ਮੁਨਾਫੇ ਸੀਗੇ ਉਹ ਨਹੀਂ ਵੱਧ ਸਕੇ। ਇਸ ਕਰਕੇ ਇਹਨਾਂ ਨੇ ਫੈਸਲਾ ਕੀਤਾ ਕਿ ਹੁਣ ਗੱਲ ਨਹੀਂ ਬੰਨੀ, ਇੱਥੋਂ ਚਾਲੇ ਪਾਉਣ 'ਚ ਹੀ ਭਲਾਈ ਹੈ। ਤਾਂ ਇਹ ਸੈਂਕੜੇ ਯੂਨਿਟ ਹੈ ਜਿਹੜੇ ਉਹ ਬੰਦ ਹੋ ਗਏ ਜਾਂ ਪਲਾਇਨ ਕਰ ਗਏ। ਤੇ ਇਹ ਐਂਟਰੀ ਟੈਕਸ ਵਾਲਾ, ਇਹ ਜਿਹੜਾ ਐਂਟਰੀ ਟੈਕਸ ਲਾਉਣ ਦਾ ਇੱਕ ਕਾਰਨ ਕੀ ਸੀ? ਕਾਰਨ ਇਹ ਸੀਗਾ ਕਿ ਇੱਥੇ ਬਹੁਤ ਸਾਰੀਆਂ ਖੰਡ ਮਿੱਲਾਂ ਜਿਹੜੀਆਂ ਉਹ ਜਾਂ ਤੇ ਬਾਦਲ ਕੇ ਪਿਆਰਿਆਂ ਦੀਆਂ ਜਾਂ ਕੈਪਟਨ ਕੇ ਦੁਲਾਰਿਆਂ ਦੀਆਂ, ਜਾਨੀ ਦੋਵਾਂ ਧਿਰਾਂ ਦੀਆਂ ਹੀ ਆ। ਤਾਂ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਸਾਰੇ ਪੰਜਾਬ ਦਾ ਇਹਨਾਂ ਨੇ ਨੁਕਸਾਨ ਕਰ ਦਿੱਤਾ। ਬਿਲਕੁਲ ਜੀ। ਜਾਟ ਅੰਦੋਲਨ 'ਚ ਸੀ ਅਫਸਰਾਂ ਦੀ ਸ਼ਮੂਲੀਅਤ, 48 ਕਮੇਟੀਆਂ ਨੇ ਲਾਈ ਮੋਹਰ। ਇਹ ਕਮੇਟੀ ਸੀਗੀ ਜਿਹੜੀ ਪ੍ਰਕਾਸ਼ ਕਮੇਟੀ, ਇਹਦਾ ਜਿਹੜਾ ਇੱਕੋ ਇੱਕ ਮੈਂਬਰ ਸੀਗਾ ਪ੍ਰਕਾਸ਼ ਸਿੰਘ, ਉਹ ਕਿਸੇ ਸਮੇਂ ਯੂਪੀ ਦਾ DGP ਰਿਹਾ, ਯੂਪੀ ਪੁਲਿਸ ਦਾ ਮੁਖੀ ਰਿਹਾ ਜੀ। ਜਦੋਂ ਉਹਨੂੰ ਇਹ ਪੜਤਾਲ ਸੌਂਪੀ ਗਈ ਤੇ ਪ੍ਰਕਾਸ਼ ਕੁਝ ਸਮੇਂ ਲਈ ਹਨੇਰੇ 'ਚ ਚਲਾ ਗਿਆ, ਜਾਨੀ ਇੱਧਰ ਉੱਧਰ ਦੀਆਂ ਕਰਦਾ ਸੀ। ਪਰ ਫਿਰ ਜਦੋਂ ਹਾਈ ਕੋਰਟ ਨੇ ਇਸ ਕੇਸ ਤੇ ਰੁਖ ਸਾਫ਼ ਕੀਤਾ ਤੇ ਪ੍ਰਕਾਸ਼ ਸਿੰਘ ਕੰਧ ਤੇ ਪੜਿਆ ਵਿਚਾਰ ਗਿਆ ਕਿ ਜਾਨ ਏਡੀ ਸੁਖਾਲੀ ਨਹੀਂ ਛੁੱਟਣੀ, ਕੁਛ ਨਾ ਕੁਛ ਡੱਡਾ ਭੋਰਨਾ ਪੈਣਾ। ਅਖੀਰ ਉਹਨੇ ਪੜਤਾਲ ਸ਼ੁਰੂ ਕੀਤੀ ਔਰ ਫਿਰ ਜਦੋਂ ਪੜਤਾਲ ਉਹ ਅੰਤ ਤੱਕ ਲੈ ਗਿਆ, ਹੁਣ ਜਦੋਂ ਉਹਨੇ ਰਿਪੋਰਟ ਸੌਂਪੀ ਹੈ ਉਹਦੇ ਵਿੱਚ ਕਹਿਣਾ ਬਣਦਾ ਕਿ ਕੁਛ ਨਾ ਕੁਛ ਪ੍ਰਕਾਸ਼ ਚਾਨਣ ਕਰ ਗਿਆ। ਨਹੀਂ ਤੇ ਬਹੁਤੇ ਜਿਹੜੇ ਪ੍ਰਕਾਸ਼ ਹੈ ਅੱਜ ਕੱਲ੍ਹ ਉਹ ਨਾਂ ਦੇ ਪ੍ਰਕਾਸ਼ ਹੈ, ਅੰਦਰ ਉਹਨਾਂ ਦੇ ਹਨੇਰਾ ਹੀ ਹੈ, ਕੁੱਪ ਹਨੇਰਾ ਹੀ ਹੈ, ਸਿਆਹ ਕਾਲਾ ਹਨੇਰਾ। ਪਰ ਇਸ ਪ੍ਰਕਾਸ਼ ਨੇ ਘੱਟੋ ਘੱਟ ਇਹ ਚਾਨਣ ਕਰਾ ਦਿੱਤਾ ਹਰਿਆਣਾ ਸਰਕਾਰ ਨੂੰ ਕਿ ਜਿਸ ਸਮੇਂ ਲੋਕ ਉਗਰ ਹੋਏ, ਹਿੰਸਕ ਹੋਏ, ਨੁਕਸਾਨ ਕਰਦੇ ਪਏ ਸੀ ਜਾਨ ਦਾ, ਮਾਲ ਦਾ, ਤਾਂ ਉਹਦੇ ਵਿੱਚ ਭਾਵੇਂ ਤੁਹਾਡੇ ਅਫਸਰ ਤਲਵਾਰਾਂ ਫੜ ਕੇ ਨਾਲ ਨਹੀਂ ਸਨ, ਪਰ ਉਹਨਾਂ ਦੇ ਪਿੱਛੇ ਪਿੱਠ ਤੇ ਜ਼ਰੂਰ ਖੜੇ ਸਨ। ਇਹਨਾਂ ਨੇ ਸਿੱਧਾ ਪ੍ਰਕਾਸ਼ ਸਿੰਘ ਹੋਰਾਂ ਨੇ ਸਿੱਧਾ 2 DSPਆਂ ਦਾ ਤੇ ਨਾਂ ਲਿਆ ਕਿ ਫਲਾਣਾ DSP ਜਿਹੜਾ ਸੀਗਾ ਉਹਨੇ 6 ਘੰਟੇ ਲਈ ਖੁੱਲ੍ਹ ਦੇ ਦਿੱਤੀ ਸੀ ਭੀੜ ਨੂੰ ਕਿ ਮੌਜਾਂ ਲੁੱਟ ਲਓ, ਨਜ਼ਾਰੇ ਲੈ ਲਓ, ਜੋ ਮਰਜ਼ੀ ਕਰ ਲਓ, ਤੁਹਾਨੂੰ ਕੋਈ ਨਹੀਂ ਪੁੱਛੇਗਾ। ਹੁਣ ਜਦੋਂ DSP ਇਹ ਗੱਲਾਂ ਕਹਿ ਦੇਣ ਕਿ ਭਾਈ ਚੱਕ ਦਿਓ ਫੱਟੇ, ਤੇ ਜਿਹੜਾ ਭੀੜ ਤੰਤਰ ਹੈ ਫਿਰ ਉਹ ਘੱਟ ਗੁਜ਼ਾਰੇਗਾ, ਕਦੇ ਹੋ ਹੀ ਨਹੀਂ ਸਕਦਾ। ਇਹ ਨਹੀਂ, ਪ੍ਰਕਾਸ਼ ਸਿੰਘ ਨੇ ਇਹ ਵੀ ਕਿਹਾ ਕਿ 5 IAS ਔਰ 5 IPS ਇਹਨਾਂ ਨੇ ਵੀ ਦਿਲ ਖੋਲ ਕੇ ਹਿੰਸਕ ਭੀੜ ਨੂੰ, ਹਿੰਸਾ ਨੂੰ ਸ਼ਹਿ ਦਿੱਤੀ ਹੈ। ਹੁਣ 10 ਜਿਹੜੇ ਚੋਟੀ ਦੇ ਪਾਏਦਾਰ ਅਫਸਰ ਹੈ ਜਿਹੜੇ ਉਹ ਇਸ ਭੀੜ ਦੇ ਨਾਲ ਰਲੇ ਆ। ਇਹਦਾ ਮਤਲਬ ਕਿ ਖੱਟਰ ਦੀ ਜਿਹੜੀ ਅਫਸਰਸ਼ਾਹੀ ਸੀ ਉਹ ਕਿਤੇ ਨਾ ਕਿਤੇ ਇਸ ਭੀੜ ਦਾ ਹੀ ਇੱਕ ਹਿੱਸਾ ਬਣ ਕੇ ਤੁਰ ਪਈ ਸੀ। ਇਹ ਗੱਲ ਬੇਸ਼ੱਕ ਹੈ ਕਿ ਉਹ ਭੀੜ ਦੇ ਵਿੱਚ ਨਹੀਂ ਸੀ, ਪਰ ਇੱਕ ਇਹ ਗੱਲ ਜ਼ਰੂਰ ਮੰਨ ਸਕਦੇ, ਗੱਲ ਜ਼ਰੂਰ ਕਹਿ ਸਕਦੇ ਹਾਂ ਕਿ ਉਹ ਹੈ ਇਹਨਾਂ ਮਾਨਸਿਕਤਾ ਵਾਲਿਆਂ ਦਾ ਹੀ ਹਿੱਸਾ ਸੀ। ਇਸ ਖੱਟਰ ਸਰਕਾਰ ਨੇ ਸਾਰੀਆਂ ਚੀਜ਼ਾਂ ਤੇ ਪੋਚੇ ਪਾਉਣ ਦੀ ਕੋਸ਼ਿਸ਼ ਕੀਤੀ। ਹਾਈ ਕੋਰਟ ਨੇ ਬਹੁਤ ਵਾਰੀ ਇਹਨਾਂ ਨੂੰ ਉੱਥੇ ਤਲਬ ਕੀਤਾ, ਬਹੁਤ ਕਹਾ ਸੁਣੀ ਵੀ ਹੋਈ। ਸੋ ਇਹ ਖੱਟੜ ਸਰਕਾਰ ਦੇ ਲਈ ਇੱਕ ਸ਼ਰਮਨਾਕ ਗੱਲ ਆ ਕਿ ਇਹਨਾਂ ਦੀ ਅਫਸਰਸ਼ਾਹੀ ਜਿਹੜੀ ਹੈ ਉਹ ਇਹਨਾਂ ਦੀ ਬਣਾਈ ਹੋਈ ਕਮੇਟੀ ਨੇ ਸਾਬਤ ਕਰ ਦਿੱਤੀ ਕਿ ਇਹ ਅਫਸਰਸ਼ਾਹੀ ਦਾਗੀ ਸੀ ਇਸ ਮਾਮਲੇ 'ਚ। ਔਰ ਸਭ ਤੋਂ ਸ਼ਰਮਨਾਕ ਗੱਲ ਤੇ ਇਹ ਹੈ ਕਿ ਦੇਸ਼ ਦਾ ਗ੍ਰਹਿ ਮੰਤਰੀ ਜਿਹਨੂੰ ਉਹ ਕਹਿ ਦਿੰਦੇ ਆ ਕਿ ਵਿਧਾਨ ਪਾਲਿਕਾ ਜਿਹੜੀ ਹੈ, ਸੰਵਿਧਾਨ ਦਾ ਉਹ ਮੰਦਰ ਹੈ, ਉਸ ਮੰਦਰ ਦੇ ਵਿੱਚ ਖੜ ਕੇ ਕਹਿ ਦਿੰਦੇ ਆ ਜੀ ਕਿ ਖੱਟੜ ਸਰਕਾਰ ਨੇ, ਖੱਟੜ ਸਾਹਿਬ ਨੇ ਜਾਟ
ਅੰਦੋਲਨ ਦੇ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ। ਇਹਨਾਂ ਨੂੰ ਸ਼ਾਬਾਸ਼ੀ, ਇਹਨਾਂ ਨੂੰ ਸ਼ਾਬਾਸ਼ੀ। ਸ਼ਾਇਦ ਸ਼ਾਬਾਸ਼ੀ ਖੱਟੜ ਸਰਕਾਰ ਦੀ ਕਾਰਗੁਜ਼ਾਰੀ ਨੂੰ ਨਹੀਂ, ਉਹਦੇ ਜਿਹੜਾ ਖਾਕੀ ਕੱਛਾ ਪਾਇਆ ਸੀ ਉਹਨੂੰ ਦੇ ਗਏ ਆ। ਪਰ ਉਹ ਸ਼ਰਮਨਾਕ ਗੱਲ ਆ ਕਿ ਇਹਨਾਂ ਦੀ ਬਣਾਈ ਹੋਈ ਕਮੇਟੀ ਇੱਕ ਪਾਸੇ ਕਹੀ ਜਾਂਦੀ ਹੈ ਕਿ ਇਹਨਾਂ ਦੀ ਅਫਸਰਸ਼ਾਹੀ ਵੀ ਨਾਲ ਰਲੀ ਸੀ। ਹੁਣ ਜੇ ਇੰਨੇ ਝੂਠ ਜਿਹੜੇ ਖੱਟੜ ਦੇ ਉਹ ਫੜੇ ਗਏ, ਉਹ ਸਭ ਕੁਝ ਸਾਬਤ ਹੋ ਗਿਆ, ਤੇ ਫਿਰ ਮੁਰਥਲ ਦੇ ਵਿੱਚ ਜਿਹੜੀਆਂ ਬੇਪਤੀ ਦੀਆਂ ਘਟਨਾਵਾਂ ਫਿਰ ਕਿਉਂ ਨਾ ਮੰਨ ਲਈਏ ਕਿ ਉਹ ਵੀ ਸੱਚ ਹੋ ਸਕਦੀਆਂ। ਬਿਲਕੁਲ ਜੀ ਜੀ। ਪੰਜਾਬ ਸਰਕਾਰ ਹੁਣ ਪਾਵਰਕਾਮ ਚਲਾਉਣ ਜਾ ਰਹੀ ਹੈ, ਥੋਕ 'ਚ ਚੇਅਰਮੈਨ ਵਾਹਵਾ ਖੁਸ਼ ਕਰਨੇ ਲੱਗਦਾ ਬੰਦੇ। ਪਿੱਛੇ ਜੇ ਆਪਾਂ ਖਬਰ ਕੀਤੀ ਸੀ ਕਿ 18,000 ਦੇ ਕਰੀਬ ਇਹਨਾਂ ਨੇ ਸਲਾਹਕਾਰੀ ਰੱਖ ਦਿੱਤੇ, ਔਰ ਸਲਾਹਕਾਰ ਵੀ ਕਈ ਇਹੋ ਜਿਹੇ ਸੀਗੇ, ਉਹ ਮੀਟਿੰਗਾਂ 'ਚ ਜਾਣ ਲਈ ਕੰਡਕਟਰ ਨੂੰ ਪਹਿਲਾਂ ਪੁੱਛਦੇ ਸੀ ਕਿ ਭਾਈ ਬੱਸ ਕਿੱਧਰ ਨੂੰ ਜਾਣੀ, ਬੋਰਡ ਵੀ ਨਹੀਂ ਪੜ੍ਹਨਾ ਆਉਂਦਾ, ਤੇ ਉਹ ਸਲਾਹਕਾਰ ਨਾਲ ਸੀਗੇ। ਤੇ ਹੁਣ ਇਹਨਾਂ ਨੇ ਉਹਨਾਂ ਨੂੰ ਬਿਲੇ ਲਾਉਣ ਲਈ ਇੱਕ ਹੋਰ ਚੋਰ ਮੋਰੀ ਲੱਭ ਲਈ ਹੈ ਕਿ ਪਾਵਰਕਾਮ, ਜਿਹਨੂੰ ਬਿਜਲੀ ਮਹਿਕਮਾ ਵੀ ਕਹਿ ਦਿੰਦੇ, ਦੋ ਤੋੜ ਕੇ ਦੋ ਕਰ ਦਿੱਤੇ ਗਏ ਸਨ, ਤਾਂ ਪਾਵਰਕਾਮ ਦੇ ਵਿੱਚ ਚੇਅਰਮੈਨ ਲਾਉਣ ਦੀ ਇਹਨਾਂ ਨੇ ਕਵਾਇਦ ਸ਼ੁਰੂ ਕਰ ਦਿੱਤੀ ਹੈ ਕਿ ਇਹ ਜਿਹੜੇ ਚੇਅਰਮੈਨ ਆ 100 ਦੇ ਕਰੀਬ ਜਿਹੜੇ ਚੇਅਰਮੈਨ ਉਹ ਲਾਏ ਜਾਣਗੇ। ਲਾਏ ਕਿੱਥੇ ਜਾਣਗੇ ਕਿ ਇਹ ਜੀ ਝਗੜਾ ਨਿਪਟਾਊ ਕਮੇਟੀਆਂ ਜਿਹੜੀਆਂ ਉਹਨਾਂ ਦੇ ਚੇਅਰਮੈਨ ਹੋਣ। ਇਹ ਆਲਰੇਡੀ ਜਿਹੜੀਆਂ ਝਗੜਾ ਨਿਪਟਾਊ ਕਮੇਟੀਆਂ ਉਹ ਤੇ ਚੱਲਦੀਆਂ ਪਈਆਂ ਨੇ, ਉਹ ਐਕਸੀਅਨ ਜਾਂ ਜਿਹੜੇ ਨਿਗਰਾਨ ਇੰਜੀਨੀਅਰ ਹੈ ਉਹ ਆਪਣੇ ਪੱਧਰ ਤੇ ਨਿਬੇੜਦੇ ਆ। ਕਮਾਲ ਦੀ ਗੱਲ ਤਾਂ ਇਹ ਹੈ ਕਿ ਜਿਹੜਾ 2003 ਦਾ ਇਹ ਐਕਟ ਆ, ਇਹ ਪਾਵਰਕਾਮ ਦਾ ਜਿਹੜਾ ਐਕਟ ਹੈ 2003 ਦਾ, ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਮੱਦ ਹੀ ਹੈ ਨਹੀਂ। ਉਹਦੇ ਵਿੱਚ ਮੱਦ ਆ ਕਿ ਜਿਹੜਾ ਫੋਰਮ ਬਣਨਾ ਚਾਹੀਦਾ ਉਹ ਰਾਜ ਪੱਧਰੀ ਫੋਰਮ ਹੋਣਾ ਚਾਹੀਦਾ, ਉਹਦੇ ਵਿੱਚ ਇੱਕ ਜਨਤਾ ਦਾ ਨੁਮਾਇੰਦਾ ਵੀ ਹੋਵੇ, ਜਾਂ ਜਿਹੜਾ ਕੋਈ ਚੇਅਰਮੈਨ ਹੈ ਉਹ ਉਸ ਤਰ੍ਹਾਂ ਦਾ ਹੋਵੇ ਕਿ ਫੋਰਮ ਹੋਵੇ, ਔਰ ਉਹਦੇ ਫੈਸਲੇ ਨੂੰ ਪਾਵਰਕਾਮ ਵੀ ਜਿਹੜਾ ਚੁਣੌਤੀ ਨਹੀਂ ਦੇ ਸਕਦਾ। ਯਾਨੀ ਹੁਣ ਇਹ ਨੇਮ ਜਿਹੜਾ ਇਹਨਾਂ ਦਾ ਹੁੰਦਾ ਹੈ, ਨੇਮਬੰਦੀ ਵਾਲਾ ਮਹਿਕਮਾ, ਉਹਦੇ ਕੋਲ ਇਹ ਪ੍ਰਪੋਜ਼ਲ ਚਲਾ ਗਿਆ। ਹੁਣ ਵਿੰਗੇ ਟੇਢੇ ਢੰਗ ਨਾਲ ਤਾਂ ਭਾਵੇਂ ਪਾਸ ਹੋ ਜਾਏ, ਪਰ ਐਕਟ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਨਹੀਂ ਹੈ, ਇਸ ਤਰ੍ਹਾਂ ਦੀ ਕੋਈ ਮੱਦ ਨਹੀਂ ਹੈ ਕਿ ਜਿਹੜੇ ਝਗੜਾ ਨਿਪਟਾਊ ਕਮੇਟੀਆਂ ਦੇ ਚੇਅਰਮੈਨ ਨੇ ਜਿਹੜੇ ਉਹ ਗਲੀਆਂ 'ਚ ਫੜ ਕੇ ਲੈ ਆਓ। ਹੁਣ ਜੇਕਰ ਮੰਨ ਲਓ ਇਹ ਕਰ ਲੈਂਦੇ, ਕਿਉਂਕਿ ਇਹਨਾਂ ਦੇ ਹੱਥ ਹੈ ਸਭ ਕੁਛ, ਬਹੁਤ ਕੁਛ ਇਹਨਾਂ ਨੇ ਕੀਤਾ, ਐਤਕੀ ਵੀ ਕਰ ਜਾਣਗੇ, ਕਾਮਯਾਬ ਹੋ ਜਾਣਗੇ। ਤੇ ਜਿਹੜਾ ਝਗੜਾ ਨਿਪਟਾਊ ਕਮੇਟੀਆਂ ਜਿੱਥੇ ਜਾ ਕੇ ਬਿੱਲਾਂ ਦਾ ਰੌਲਾ ਹੁੰਦਾ ਜਾਂ ਲੋੜ ਦਾ ਜਾਂ ਇਹੋ ਜਿਹੇ ਛੋਟੇ ਮੋਟੇ ਝਗੜੇ ਨਿਪਟਾਏ ਜਾਂਦੇ ਆ, ਤਾਂ ਜਿੱਥੇ ਉਹ ਰੌਲਾ ਨਿਪਟਾਊ ਕਮੇਟੀ ਵਾਲੇ ਜਿੱਥੇ ਚੇਅਰਮੈਨ ਬੈਠਣਗੇ, ਔਰ ਚੇਅਰਮੈਨ ਲਾਉਣੇ ਕਿੰਨੇ, DC ਨੇ ਨਾਮਜ਼ਦ ਕਰਨੇ ਆ, ਤੇ DC ਅੱਜ ਕੱਲ ਤੁਹਾਨੂੰ ਪਤਾ ਕਿਹੜੀਆਂ ਰਿਮੋਟਾਂ ਤੇ ਚੱਲਦੇ ਆ। ਹੁਣ ਜਿੱਥੇ ਇਹ ਜਾ ਕੇ ਬਹਿ ਗਏ ਇਹਨਾਂ ਦੇ ਜਥੇਦਾਰ ਚੇਅਰਮੈਨ ਬਣ ਕੇ ਚੇਅਰਮੈਨ ਦੀ ਕੁਰਸੀ ਤੇ ਫਿਰ ਉਹਨਾਂ ਨੇ ਬਿੱਲ ਥੋੜੀ ਵੇਖਣਾ, ਉਹਨਾਂ ਨੇ ਅੱਗੋਂ ਜਿਹੜੇ ਮੂੰਹ ਵੇਖਣੇ ਆ ਕਿ ਕਾਂਗਰਸੀ ਹੈ ਕਿ ਆਮ ਆਦਮੀ ਪਾਰਟੀ ਵਾਲਾ ਕਿ ਅਕਾਲੀ। ਜਾਨੀ ਉੱਥੇ ਵੀ ਫਿਰ ਸਿਆਸਤ ਕੰਮ ਕਰੇਗੀ, ਫੈਸਲੇ ਉੱਥੇ ਸਿਆਸੀ ਹੋਣਗੇ, ਉੱਥੇ ਜਿਹੜਾ ਉਹ ਬਿੱਲਾਂ ਦੇ ਹਿਸਾਬ ਨਾਲ ਨਹੀਂ ਹੋਣੇ, ਉੱਥੇ ਦਿਲਾਂ ਦੇ ਹਿਸਾਬ ਨਾਲ ਹੋਣਗੇ ਕਿ ਕਿਹਦਾ ਦਿਲ ਕਿਹਦੇ ਨਾਲ ਮਿਲਿਆ ਫਿਰਦਾ। ਸੋ ਇਹੋ ਜਿਹੀਆਂ ਜਿਹੜੀਆਂ ਕਵਾਇਦਾਂ ਬੰਦ ਕਰਨ ਦੀ ਜ਼ਰੂਰਤ ਆ, ਮਹਿਕਮਿਆਂ ਨੂੰ ਆਜ਼ਾਦ ਕਰਨ ਦੀ ਲੋੜ ਆ। ਜਿਹੜੇ ਇਹਨਾਂ ਨੇ ਤੰਦੂਆ ਜਾਲ ਸੁੱਟੇ ਹੋਏ ਸਾਰੇ ਮਹਿਕਮਿਆਂ ਤੇ, ਇਹਨਾਂ ਨੇ ਅਫਸਰਸ਼ਾਹੀ ਦਾ ਬੇੜਾ ਗਰਕ ਕੀਤਾ ਹੀ ਕੀਤਾ। ਨਾਲ ਇੱਕ ਦਿਨ ਵੇਖਿਓ ਕਿ ਇਹਨਾਂ ਨੂੰ ਵੀ ਲੈ ਡੁੱਬਣਗੇ, ਇਸ ਸਿਆਸਤ ਨੂੰ ਵੀ ਅਫਸਰਸ਼ਾਹੀ ਲੈ ਡੁੱਬੇਗੀ। ਜੀ ਜੀ ਬਿਲਕੁਲ ਜੀ, ਜਗ੍ਹਾ ਜਗ੍ਹਾ ਦੇ ਉੱਤੇ ਥੱਲੋਂ ਲੈ ਕੇ ਉੱਤੇ ਤੱਕ ਬਸ ਇਹੀ ਕੁਛ ਹੀ ਰਹਿ ਗਿਆ। ਹੁਣ ਖਹਿਰਾ ਨੇ ਦਿੱਤੀ ਸਫਾਈ, ਛੋਟੇਪੁਰ ਨਾਲ ਕੋਈ ਮਤਭੇਦ ਨਹੀਂ। ਬਿਲਕੁਲ ਜੀ, ਇਹਨਾਂ ਦੇ ਦਿਲ ਸਾਫ਼ ਆ, ਕਹਿੰਦੇ ਕਿ ਕੋਈ ਸਾਡੇ ਮਤਭੇਦ ਨਹੀਂ, ਕਿਉਂਕਿ ਮੀਡੀਆ ਦੇ ਵਿੱਚ ਖਬਰਾਂ ਆਈਆਂ ਸਨ ਕਿ ਜਿਸ ਦਿਨ ਇਹਨਾਂ ਨੇ ਚੰਡੀਗੜ੍ਹ ਧਰਨਾ ਦਿੱਤਾ, ਖੈਰੇ ਨੂੰ ਨਾਲ ਨਹੀਂ ਸਨ ਲੈ ਕੇ ਗਏ, ਔਰ ਉਹਦੇ ਪਿੱਛੇ ਵਜ੍ਹਾ ਇਹ ਦੱਸੀ ਜਾਂਦੀ ਸੀ ਕਿ ਛੋਟੇਪੁਰ ਨੇ ਇਹ ਸਿੱਧੇ ਤੌਰ ਤੇ ਕਿਹਾ ਸੀ ਕਿ ਜੇ ਖਹਿਰਾ ਜਾਏਗਾ ਤੇ ਮੈਂ ਨਹੀਂ ਜਾਣਾ, ਕਿਉਂਕਿ ਇਹਨਾਂ ਨੇ ਵਫਦ ਦੇ ਰੂਪ ਦੇ ਵਿੱਚ ਇੱਕ ਤੇ ਗਵਰਨਰ ਕੋਲ ਜਾਣਾ ਸੀ, ਦੂਜਾ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਜਾਣਾ ਸੀ। ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਜਾਣਾ ਸੀ, ਕਹਿੰਦੇ ਅੜੀ ਉਦੋਂ ਹੋ ਗਈ। ਸੋ ਉਹ ਜਿਹੜੀਆਂ ਮੀਡੀਆ ਰਿਪੋਰਟਾਂ ਸੀਗੀਆਂ ਉਹਨਾਂ ਨੂੰ ਡਿਨਾਈ ਕਰਦਿਆਂ, ਉਹਨਾਂ ਨੂੰ ਖੰਡਨ ਕਰਦਿਆਂ ਇਹ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੇ ਵਿੱਚ ਕੋਈ ਮਤਭੇਦ ਨਹੀਂ ਆ। ਚੰਗੀ ਗੱਲ ਆ, ਇਹਨਾਂ ਦੇ ਵਿੱਚ ਮਤਭੇਦ ਨਹੀਂ, ਪਰ ਇਹ ਜਿਹੜੀਆਂ ਖਬਰਾਂ ਆਈਆਂ ਸਨ, ਖਬਰਾਂ ਇਹਨਾਂ ਦੇ ਆਪਣਿਆਂ ਨੇ ਹੀ ਵਿੱਚੋਂ ਇਹ ਉਡਾਈਆਂ ਸੀਗੀਆਂ ਕਿ ਇਸ ਤਰ੍ਹਾਂ ਦਾ ਸਭ ਕੁਛ ਉੱਥੇ ਹੋਇਆ ਕਿ ਛੋਟੇਪੁਰ ਅੜ ਗਿਆ, ਜੇ ਖਹਿਰਾ ਜਾਏਗਾ ਤੇ ਮੈਂ ਨਹੀਂ ਜਾਵਾਂਗਾ। ਪਰ ਜੋ ਵੀ ਹੈ, ਚਾਹੇ ਦਿਲ ਸਾਫ਼ ਹੋਣ, ਚਾਹੇ ਦਿਲਾਂ ਦੇ ਵਿੱਚ ਕਿਤੇ ਨਾ ਕਿਤੇ ਮਾੜੀ ਮੋਟੀ ਕੋਈ ਧੂੜ ਮਿੱਟੀ ਜੰਮੀ ਹੋਵੇ, ਕੁਛ ਵੀ ਹੋਵੇ, ਪਰ ਜੋ ਇਹਨਾਂ ਦਾ ਫੈਸਲਾ ਸੀ ਖਹਿਰੇ ਨੂੰ ਉੱਥੇ ਛੱਡ ਕੇ ਜਾਣ ਦਾ, ਉਹ ਫੈਸਲਾ ਇਹਨਾਂ ਨੂੰ ਉਸ ਮੁਹਾਨ ਤੇ ਲੈ ਗਿਆ ਜਿੱਥੇ ਇਹਨਾਂ ਨੇ ਖੱਟਿਆ ਘੱਟ ਗਵਾਇਆ ਜ਼ਿਆਦਾ।
ਕਿਉਂਕਿ ਇਹ ਜਿਵੇਂ ਉੱਥੇ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਜਾ ਕੇ ਖੜੇ ਸਨ, ਉਹਨੂੰ ਵੇਖ ਕੇ ਲੱਗਦਾ ਸੀ ਕਿ ਜਿਵੇਂ ਅੰਗਰੇਜ਼ੀ 'ਚ ਨਲਾਇਕ ਬੱਚੇ ਮਾਸਟਰ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋਣ ਡੰਡੇ ਪੈਣ ਵੇਲੇ। ਸੋ ਇਹ ਜੇ ਖਹਿਰਾ ਉੱਥੇ ਹੁੰਦਾ, ਇਸ ਵਫਦ ਦੇ ਵਿੱਚ ਕਿਤੇ ਖਹਿਰਾ ਹੁੰਦਾ, ਤਾਂ ਮੇਰੇ ਖਿਆਲ ਦੇ ਨਾਲ ਇੰਨੀ ਨਮੋਸ਼ੀ ਨਹੀਂ ਸੀ ਹੋਣੀ ਜਿੰਨੀ ਇਹਨਾਂ ਨੂੰ ਹੁਣ ਝੱਲਣੀ ਪਈ ਹੈ। ਕਿਉਂਕਿ ਖਹਿਰਾ ਚਾਹੇ ਭਗਵੰਤ ਮਾਨ ਹੋਵੇ, ਚਾਹੇ ਛੋਟੇਪੁਰ ਹੋਵੇ, ਚਾਹੇ ਸੰਜੇ ਸਿੰਘ ਹੋਵੇ, ਚਾਹੇ ਕੋਈ ਵੀ ਹੋਵੇ, ਇਹਨਾਂ ਸਾਰਿਆਂ ਦੇ ਨਾਲੋਂ ਜ਼ਿਆਦਾ ਜਾਣਕਾਰੀ ਰੱਖਦਾ ਔਰ ਇਹਨਾਂ ਸਾਰਿਆਂ ਦੇ ਨਾਲੋਂ ਜ਼ਿਆਦਾ ਤੱਥਾਂ ਦਾ ਭੇਤੀ ਹੈ, ਕਿਉਂਕਿ ਉਹਨੇ ਬਹੁਤ ਲੰਮੀ ਲੜਾਈ ਲੜੀ ਹੈ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਾਂ ਜਿਹੜੇ ਉਹਨਾਂ ਦੇ ਹੋਰ ਸਿਆਸੀ ਵਿਰੋਧੀ ਹੈ ਉਹਨਾਂ ਸਾਰਿਆਂ ਦੇ ਨਾਲ। ਤਾਂ ਉਹ ਬਿਹਤਰ ਢੰਗ ਦੇ ਨਾਲ ਉੱਥੇ ਆਪਣੀ ਜਿਹੜੀ ਮੰਗ ਸੀ ਜਾਂ ਆਪਣੀ ਜਿਹੜੀ ਉਹਨਾਂ ਦੀ ਉੱਥੇ ਗੱਲ ਸੀ ਉਹ ਬਿਹਤਰ ਢੰਗ ਨਾਲ ਰੱਖ ਸਕਦਾ ਸੀ। ਇਹ ਆਮ ਆਦਮੀ ਪਾਰਟੀ ਨੂੰ ਮੰਨਣਾ ਪਵੇਗਾ ਕਿ ਉਹਨਾਂ ਨੇ ਇਹ ਮੌਕਾ ਜੇ ਗਵਾਇਆ ਕੁਛ ਖੱਟਣ ਦਾ ਜਿਹੜਾ ਮੌਕਾ ਸੀਗਾ, ਤਾਂ ਇਹ ਉਹਨਾਂ ਦੀ ਗਲਤੀ ਸੀ ਕਿ ਉਹਨਾਂ ਨੇ ਸੁਖਪਾਲ ਸਿੰਘ ਖਹਿਰੇ ਨੂੰ ਨਾਲ ਨਹੀਂ ਖੜਿਆ। ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।